ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦਾ ਸਾਡਾ ਪ੍ਰੋਗਰਾਮ ਅਸੀਂ ਹਾਲਾਂਕਿ ਜਿਹੜਾ ਸਮਾਂ ਆ ਇਹ ਸੱਚੋ ਸੱਚ ਪ੍ਰੋਗਰਾਮ ਦਾ ਆ ਤੇ ਡਾਕਟਰ ਸਾਹਿਬ ਤੇ ਨੀਲਮ ਕੌਰ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੈਂ ਤੇ ਸਰਦਾਰ ਅਮਰਵੀਰ ਸਿੰਘ ਅਸੀਂ ਇਹ ਪ੍ਰੋਗਰਾਮ ਕੰਡਕਟ ਕਰ ਰਹੇ ਸੀ, ਪਰ ਅੱਜ ਕੁਝ ਕਾਰਨਾਂ ਦੇ ਚੱਲਦਿਆਂ ਸਿਰਫ ਮੈਂ ਤੁਹਾਡੇ ਲਈ ਜਿਹੜੀ ਅਪਡੇਟ ਆ, ਲੇਟੈਸਟ ਅਪਡੇਟ ਆ ਸਿਚੁਏਸ਼ਨ ਦੀ ਇਸ ਟਾਈਮ ਜਿਹੜੀ ਕਿ ਕਾਫੀ ਕ੍ਰਿਟੀਕਲ ਬਣੀ ਹੋਈ ਆ, ਉਹ ਲੈ ਕੇ ਆਇਆ। ਤੇ ਕਿਉਂਕਿ ਜਿਹੜਾ ਜਾਣਕਾਰੀਆਂ ਦਾ ਪ੍ਰਵਾਹ ਆ ਉਹ ਇਸ ਟਾਈਮ ਹਾਲਾਤ ਇਹੋ ਜਿਹੇ ਆ ਕਿ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਇੱਕ ਪਾਸੇ ਮਿਸਾਈਲਾਂ ਦੇ ਨਾਲ, ਹਥਿਆਰਾਂ ਦੇ ਨਾਲ ਭਾਰਤ ਤੇ ਪਾਕਿਸਤਾਨ ਵੱਲੋਂ ਇੱਕ ਤਰ੍ਹਾਂ ਦੀ ਜੰਗ ਜਿਹੜੀ ਆ ਉਹਦੀ ਸ਼ੁਰੂਆਤ ਹੋ ਚੁੱਕੀ ਆ, ਉੱਥੇ ਨਾਲ ਹੀ ਜਿਹੜਾ ਆ ਇਸ ਟਾਈਮ ਇੱਕ ਬਹੁਤ ਜ਼ਿਆਦਾ ਵੱਡੀ ਡਿਸਇਨਫੋਰਮੇਸ਼ਨ ਕੈਂਪੇਨ ਜਿਹੜੀ ਆ ਉਹ ਚਲਾਈ ਜਾ ਰਹੀ ਆ। ਮਤਲਬ ਡਿਸਇਨਫੋਰਮੇਸ਼ਨ ਕੈਂਪੇਨ ਦੇ ਹਾਲਾਤ ਇਹ ਨੇ ਕਿ ਲੋਕਾਂ ਦੇ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਆ ਸਿਰਜਿਆ ਜਾ ਰਿਹਾ ਆ। ਮਤਲਬ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਵੱਡੀ ਜੰਗ ਦੇ ਲਈ ਜਿਵੇਂ ਤਿਆਰ ਕਰਨਾ ਹੁੰਦਾ, ਉਹੋ ਜਿਹੇ ਜਿਹੜੇ ਹਾਲਾਤ ਆ ਉਹ ਬਣਾਏ ਜਾ ਰਹੇ ਆ। ਤੇ ਪੰਜਾਬ ਦੇ ਲੋਕ ਖਾਸ ਤੌਰ ਤੇ ਅਸੀਂ ਜਦੋਂ ਆਪਣੇ ਲੋਕਾਂ ਦੀ ਗੱਲ ਕਰਦੇ ਹਾਂ, ਸਿੱਖਾਂ ਦੀ ਗੱਲ ਕਰਦੇ ਹਾਂ, ਤਾਂ ਸਾਡੇ ਹਾਲਾਤ ਇਹ ਨੇ ਕਿ ਸਿੱਖ ਪਹਿਲਾਂ ਹੀ ਜਿਹੜੇ ਆ ਉਹ ਭਾਰਤੀ ਜਿਹੜਾ ਮੀਡੀਆ ਆ ਉਸ ਦੀ ਡਿਸਇਨਫੋਰਮੇਸ਼ਨ ਕੈਂਪੇਨ ਦਾ ਸ਼ਿਕਾਰ ਨੇ। ਤੇ ਇਸ ਟਾਈਮ ਜਿਹੜਾ ਭਾਰਤ ਆ ਉਹ ਜਿਹੜੀ ਸਿੱਖਾਂ ਦੀ ਧਰਤੀ ਆ, ਪੰਜਾਬ ਆ, ਉਹਨੂੰ ਜੰਗ ਦੇ ਲਈ ਵਰਤ ਰਿਹਾ ਆ, ਉਹਨੂੰ ਜੰਗ ਦਾ ਮੈਦਾਨ ਬਣਾ ਰਿਹਾ ਆ। ਤੇ ਪੰਜਾਬ ਦੇ ਵਿੱਚ ਅੱਜ ਦੀ ਰਾਤ ਵੀ, ਇਸ ਸਮੇਂ ਵੀ ਜਦੋਂ ਮੈਂ ਗੱਲ ਕਰ ਰਿਹਾ, ਕੁਝ ਘੰਟੇ ਪਹਿਲਾਂ, ਕੁਝ ਮਿੰਟ ਪਹਿਲਾਂ ਹੀ ਜਿਹੜਾ ਮੁਕੇਰੀਆਂ ਤੇ ਅੰਮ੍ਰਿਤਸਰ ਦੇ ਲਾਗੇ ਜਿਹੜੇ ਆ ਵੱਡੇ ਧਮਾਕੇ ਜਿਹੜੇ ਆ ਉਹ ਸੁਣੇ ਗਏ ਆ। ਤੇ ਮਤਲਬ ਜਿਨ੍ਹਾਂ ਦੀ ਕਿਹਾ ਜਾ ਰਿਹਾ ਕਿ ਜਿਹੜੀ ਗਰਜ ਆ ਉਹ 50 ਕਿਲੋਮੀਟਰ ਤੋਂ ਵੀ ਵੱਧ ਜਿਹੜਾ ਘੇਰਾ ਆ ਉਹਦੇ ਤੱਕ ਜਿਹੜੀ ਇਹ ਗਰਜ ਆ ਇਹ ਜਾ ਰਹੀ ਆ। ਤੇ ਅੱਜ ਅਸੀਂ ਜਿਹੜੇ ਹੁਣ ਤੱਕ ਦੀ ਜਾਣਕਾਰੀ ਆ, ਕਿਉਂਕਿ ਜਾਣਕਾਰੀ ਦੇ ਵਸੀਲੇ ਜਿਹੜੇ ਆ ਉਹ ਜਿਵੇਂ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਉੱਤੇ ਪਾਬੰਦੀਆਂ ਨੇ, ਕਈ ਤਰ੍ਹਾਂ ਦੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਸਰਕਾਰਾਂ ਦੇ ਵੱਲੋਂ ਵੀ, ਪਰ ਜਿੰਨੀ ਜਾਣਕਾਰੀ ਗਰਾਊਂਡ ਤੋਂ ਸਾਡੇ ਤੱਕ ਪਹੁੰਚੀ ਆ ਜਾਂ ਪਹੁੰਚ ਰਹੀ ਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਟੀਵੀ 84 ਦੇ ਰਾਹੀਂ ਜਿਹੜੀ ਉਹ ਸਾਰੀ ਜਾਣਕਾਰੀ ਆ ਉਹ ਅਸੀਂ ਤੁਹਾਡੇ ਤੱਕ ਜਿਹੜੀ ਆ ਪਹੁੰਚਦੀ ਕਰ ਸਕੀਏ। ਤੇ ਸਭ ਤੋਂ ਪਹਿਲਾਂ ਜਿਹੜੀ ਹੁਣ ਲੇਟੈਸਟ ਅਪਡੇਟ ਆ, ਜਿਹੜੇ ਹਾਲਾਤ ਬਣੇ ਆ ਉਹਦੇ 'ਚ ਇੱਕ ਵੱਡੀ ਖਬਰ ਜਿਹੜੀ ਕੁਛ ਸਮਾਂ ਪਹਿਲਾਂ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਜਾਰੀ ਕੀਤੀ ਗਈ ਆ, ਤਾਂ ਉਹ ਖਬਰ ਦੀ ਵੀ ਗੱਲ ਕਰਾਂਗੇ, ਜਿਹਦੇ 'ਚ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਭਾਰਤ ਦੇ ਵੱਲੋਂ ਇਸ ਜੰਗ ਦੇ ਵਿੱਚ ਇੱਕ ਨਵਾਂ ਹੋਰ ਐਡੀਸ਼ਨ ਕਰਦਿਆਂ ਬੈਲਿਸਟਿਕ ਮਿਸਾਈਲਸ ਜਿਹੜੀਆਂ ਆ ਉਹ ਛੱਡੀਆਂ ਗਈਆਂ। ਤੇ ਉਹ ਜਿਹੜੀਆਂ ਮਿਸਾਈਲਸ ਨੇ ਉਹਨਾਂ ਦਾ ਇਹ ਦਾਅਵਾ ਕੀਤਾ ਪਾਕਿਸਤਾਨ ਦੀ ਆਰਮੀ ਨੇ ਕਿ ਉਹ ਮਿਸਾਈਲਸ ਜਿਹੜੀਆਂ ਨੇ ਉਹ ਛੱਡੀਆਂ ਪਾਕਿਸਤਾਨ ਤੇ ਸੀ, ਪਰ ਉਹ ਮਿਸਾਈਲਸ ਅੰਮ੍ਰਿਤਸਰ ਦੇ ਲਾਗੇ ਹੀ ਜਿਹੜੀਆਂ ਆ ਉਹ ਡਿੱਗੀਆਂ ਨੇ। ਉਹ ਹੁਣ ਛੱਡੀਆਂ ਉੱਥੇ ਸੀ ਜਾਂ ਡਿੱਗੀਆਂ ਹੀ ਅੰਮ੍ਰਿਤਸਰ ਦੇ ਲਾਗੇ ਨੇ। ਕੀ ਕਾਰਨ ਆ ਉਹਦੇ ਪਿੱਛੇ ਇਹ ਹਜੇ ਤੱਕ ਇਹਦੇ ਬਾਰੇ ਕੁਝ ਸਪਸ਼ਟ ਨਹੀਂ ਹੋ ਰਿਹਾ, ਪਰ ਇਹ ਪਾਕਿਸਤਾਨ ਦੀ ਆਰਮੀ ਨੇ ਇਹਦੇ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹ ਵੀ ਤੁਹਾਨੂੰ ਦਿਖਾਵਾਂਗੇ ਕੁਝ ਸਮੇਂ ਤੱਕ। ਪਰ ਉਸ ਤੋਂ ਪਹਿਲਾਂ ਕੁਝ ਜਿਹੜੀਆਂ ਹੋਰ ਅਪਡੇਟਸ ਆ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਸਾਡੇ ਤੱਕ ਇਹ ਜਾਣਕਾਰੀ ਪਹੁੰਚੀ ਆ ਕਿ ਕੁਝ ਸਮਾਂ ਪਹਿਲਾਂ ਹੀ ਜਿਹੜਾ ਬੜਾ ਵੱਡਾ ਇੱਕ ਧਮਾਕਾ ਆ ਉਹ ਜਿਹੜਾ ਮੁਕੇਰੀਆਂ ਦਸੂਹਾ ਦਾ ਇਲਾਕਾ ਆ, ਜਿਹੜਾ ਤੁਸੀਂ ਬਾਰਡਰ ਤੋਂ ਕੋਈ ਬਹੁਤਾ ਦੂਰ ਨਹੀਂ ਆ, ਤੇ ਮਤਲਬ ਉਸ ਇਲਾਕੇ ਦੇ ਵਿੱਚ ਹੁਸ਼ਿਆਰਪੁਰ ਵਾਲੀ ਬੈਲਟ ਜਿਹਨੂੰ ਕਹਿੰਦੇ ਆ, ਉੱਥੇ ਇਹ ਮੁਕੇਰੀਆਂ ਦੇ ਵਿੱਚ ਇੱਕ ਵੱਡਾ ਧਮਾਕਾ ਜਿਹੜਾ ਆ ਉਹ ਸੁਣਿਆ ਗਿਆ ਆ। ਤੇ ਇਹ ਹੁਣ ਦੀ ਜਿਹੜੀ ਲੇਟੈਸਟ ਅਪਡੇਟ ਆ, ਇਹ ਧਮਾਕਾ ਕਿਵੇਂ ਹੋਇਆ ਆ, ਕਿਹੜੀ ਮਿਸਾਈਲ ਦਾ ਹੋਇਆ ਆ ਜਾਂ ਕੀ ਡਿੱਗਿਆ ਆ, ਇਹਦੇ ਬਾਰੇ ਹਜੇ ਤੱਕ ਕੋਈ ਪੁਖਤਾ ਜਾਣਕਾਰੀ ਜਿਹੜੀ ਆ ਉਹ ਨਹੀਂ ਆ। ਇਸ ਤੋਂ ਇਲਾਵਾ ਅੱਜ ਇੱਕ ਜਿਹੜੀ ਮੰਦਭਾਗੀ ਖਬਰ ਆ ਉਹ ਪੰਜਾਬ ਤੋਂ ਆ ਰਹੀ ਆ, ਫਿਰੋਜ਼ਪੁਰ ਤੋਂ, ਜਿੱਥੇ ਕਿ ਕਾਫੀ ਇੱਕ ਪਰਿਵਾਰ ਜਿਹੜਾ ਆ ਉਹ ਪਰਿਵਾਰ ਆਪਣੇ ਘਰ ਦੇ ਵਿੱਚ ਬੈਠਾ ਸੀ, ਪਰ ਅੱਜ ਰਾਤ ਤੋਂ ਹੀ ਕਿਉਂਕਿ ਪੰਜਾਬ ਦਾ ਜਿਹੜਾ ਆਸਮਾਨ ਆ ਉਹਦੇ ਤੇ ਜਿਹੜੇ ਤੁਸੀਂ ਡਰੋਨ ਕਹਿ ਸਕਦੇ ਹੋ, ਜਾਂ ਭਾਰਤ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਨੇ ਡਰੋਨ ਛੱਡੇ ਆ ਤੇ ਅਸੀਂ ਮਤਲਬ ਉਹ ਇੰਟਰਸੈਪਟ ਕੀਤਾ ਉਹਨਾਂ ਡਰੋਨਾਂ ਨੂੰ, ਜਾਂ ਫਿਰ ਕੋਈ ਹੋਰ ਕਿਹੜੀ ਚੀਜ਼ ਜਿਹੜੀ ਆ ਉਹ ਡਿੱਗੀ ਆ ਇਸ ਘਰ ਦੇ ਉੱਤੇ ਡਿੱਗੀ, ਹਜੇ ਉਹਦੇ ਬਾਰੇ ਵੀ ਕੋਈ ਜਾਣਕਾਰੀ, ਕਿਉਂਕਿ ਜਾਣਕਾਰੀ ਦੇ ਉੱਤੇ ਰੋਕ ਬਹੁਤ ਆ ਤੇ ਉਹ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਆ। ਪਰ ਇਹ ਜਿਹੜਾ ਧਮਾਕਾ ਇਸ ਘਰ ਦੇ ਵਿੱਚ ਹੋਇਆ ਤੇ ਉਹਦੇ ਨਾਲ ਘਰ ਦੇ ਵਿੱਚ ਅੱਗ ਲੱਗ ਗਈ ਤੇ ਜਿਹੜੇ 3 ਜੀਅ ਆ ਮਤਲਬ ਇਸ ਪਰਿਵਾਰ ਦੇ
ਉਹ ਕਾਫੀ ਗੰਭੀਰ ਜ਼ਖਮੀ ਹੋਏ ਆ, ਬਲਕਿ ਇੱਕ ਬਜ਼ੁਰਗ ਬੀਬੀ ਆ ਦੱਸਿਆ ਜਾ ਰਿਹਾ ਉਹ ਪੂਰੀ ਤਰ੍ਹਾਂ ਝੁਲਸ ਗਏ ਆ। ਤੇ ਇਹ ਜਿਹੜੀ ਇੱਕ ਮੰਦਭਾਗੀ ਖਬਰ ਅੱਜ ਫਿਰੋਜ਼ਪੁਰ ਜ਼ਿਲ੍ਹੇ ਤੋਂ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਤੇ ਇਹਦੇ ਵਿੱਚ ਇੱਕ ਮੈਂ ਹੋਰ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦੀ ਹੈ ਕਿ ਕਿਉਂਕਿ ਅੱਜ ਨਹੀਂ, ਪਿਛਲੀਆਂ 3 ਰਾਤਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ, ਜਿੱਥੇ ਸਾਰੀ ਰਾਤ ਜਿਹੜਾ ਆਸਮਾਨ ਆ ਉਹਦੇ 'ਚ ਇਸ ਤਰੀਕੇ ਦੇ ਨਾਲ ਹੀ ਜਿਹੜੀਆਂ ਮਿਸਾਈਲਾਂ ਕਹਿ ਸਕਦੇ ਹੋ, ਡਰੋਨ ਕਹਿ ਸਕਦੇ ਹੋ, ਜਾਂ ਉੜਨ ਵਾਲੀਆਂ ਜਿਹੜੇ ਹਥਿਆਰ ਨੇ ਉਹ ਨਜ਼ਰ ਆਉਂਦੇ ਆ। ਤੇ ਉਸ ਤੋਂ ਬਾਅਦ ਸਾਇਰਨ ਵੱਜਦੇ ਆ, ਬਲੈਕ ਆਊਟ ਕੀਤਾ ਜਾਂਦਾ ਆ, ਤੇ ਉਹ ਕਈ ਥਾਵਾਂ ਦੇ ਉੱਤੇ ਜਿਹੜੇ ਆ ਉਹ ਡਿੱਗ ਵੀ ਰਹੇ ਆ। ਉਹਦੇ ਵਿੱਚ ਜਿਹੜੀਆਂ ਘਟਨਾਵਾਂ ਆ, ਕਈ ਥਾਵਾਂ ਤੋਂ ਅੱਗ ਲੱਗਣ ਦੀਆਂ, ਬਲਾਸਟ ਹੋਣ ਦੀਆਂ ਉਹ ਸਾਹਮਣੇ ਆ ਰਹੀਆਂ ਆ। ਤਾਂ ਇੱਕ ਤਰ੍ਹਾਂ ਦੇ ਨਾਲ ਸਪਸ਼ਟਤਾ ਦੇ ਨਾਲ ਕੁਝ ਵੀ ਸਾਹਮਣੇ ਨਹੀਂ ਆ ਰਿਹਾ। ਤੇ ਪਰ ਪਾਕਿਸਤਾਨ ਨੇ ਇਹ ਦਾਅਵਾ ਕੀਤਾ, ਪਾਕਿਸਤਾਨ ਦੀ ਮਿਲਟਰੀ ਨੇ, ਕਿ ਉਹਨਾਂ ਨੇ ਕੋਈ ਵੀ ਜਿਹੜਾ ਡਰੋਨ ਜਾਂ ਮਿਸਾਈਲ ਆ ਉਹ ਭਾਰਤ ਦੇ ਖਾਸ ਤੌਰ ਤੇ ਪੰਜਾਬ ਵੱਲ ਜਿਹੜੀ ਆ ਉਹ ਨਹੀਂ ਛੱਡੀ ਆ। ਪਾਕਿਸਤਾਨ ਦੀ ਫੌਜ ਨੇ ਦਾਅਵਾ ਕੀਤਾ ਕਿ ਉਹ ਜਿਹੜੀ ਰਿਟੈਲੀਏਸ਼ਨ ਦੇ ਰਹੇ ਆ ਇੰਡੀਆ ਨੂੰ, ਜਿਹੜੀ ਲਾਈਨ ਆਫ ਕੰਟਰੋਲ ਆ ਜੰਮੂ ਤੇ ਕਸ਼ਮੀਰ ਦੇ ਵਿੱਚ, ਸਿਰਫ ਉੱਥੇ ਹੀ ਜਿਹੜਾ ਫਾਇਰ ਆ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ, ਤੇ ਉਹਨੂੰ ਪਾਕਿਸਤਾਨ ਦੀ ਮਿਲਟਰੀ ਨੇ ਮੰਨਿਆ ਆ। ਪਰ ਇਹ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਆ, ਇਹਨੂੰ ਪਾਕਿਸਤਾਨ ਦੀ ਮਿਲਟਰੀ ਨੇ ਡਿਨਾਈ ਕੀਤਾ, ਤੇ ਉਹਨਾਂ ਦਾ ਕਹਿਣਾ ਕਿ ਅਸੀਂ ਕੁਝ ਵੀ ਇਸ ਤਰੀਕੇ ਦਾ ਨਹੀਂ ਛੱਡਿਆ। ਤੇ ਉਹਨਾਂ ਦਾ ਦਾਅਵਾ ਹੈ ਕਿ ਇਹ ਜਿਹੜੀ ਸਾਰੀ ਆ ਇਹ ਇੰਡੀਅਨ ਗਵਰਨਮੈਂਟ ਦੀ ਇੱਕ ਡਿਸਇਨਫੋਰਮੇਸ਼ਨ ਕੈਂਪੇਨ ਆ, ਤੇ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਇੱਕ ਮਾਹੌਲ ਸਿਰਜ ਰਹੀ ਆ ਕਿ ਜਿਹਦੇ ਨਾਲ ਜਿਹੜੇ ਸਿੱਖ ਆ ਉਹਨਾਂ ਨੂੰ ਪਾਕਿਸਤਾਨ ਦੇ ਖਿਲਾਫ ਭੜਕਾਇਆ ਜਾ ਸਕੇ। ਤੇ ਕਿਉਂਕਿ ਇੰਡੀਅਨ ਗਵਰਨਮੈਂਟ ਇਸ ਟਾਈਮ ਇੱਕ ਕ੍ਰਾਈਸਿਸ ਫੇਸ ਕਰ ਰਹੀ ਹੈ ਕਿ ਜਿਹੜੇ ਸਿੱਖ ਨੇ ਪੰਜਾਬ ਦੇ, ਉਹ ਜਿਹੜੀ ਪੂਰੀ ਇੱਕ ਹਿੰਦੂਤਵਵਾਦੀ ਤੇ ਇੰਡੀਅਨ ਨੈਸ਼ਨਲਿਜ਼ਮ ਦੀ ਜਿਹੜੀ ਧਾਰਾ ਨੂੰ ਪ੍ਰਚੰਡ ਕੀਤਾ ਗਿਆ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਵਿੱਚ, ਉਹਦਾ ਹਿੱਸਾ ਨਹੀਂ ਬਣ ਰਹੇ ਆ। ਤੇ ਇਸ ਟਾਈਮ ਇੰਡੀਅਨ ਗਵਰਨਮੈਂਟ ਜਾਂ ਇੰਡੀਅਨ ਸਟੇਟ ਆ ਉਹ ਇਹ ਕ੍ਰਾਈਸਿਸ ਫੇਸ ਕਰ ਰਹੀ ਆ ਕਿ ਸਿੱਖ ਜਿਹੜੇ ਆ ਉਹ ਉਸ ਤਰੀਕੇ ਦੇ ਨਾਲ ਮੋਬਿਲਾਈਜ਼ ਨਹੀਂ ਹੋ ਰਹੇ ਇਸ ਵਾਰ ਦੇ ਵਿੱਚ। ਤੇ ਇਸ ਦੇ ਚੱਲਦਿਆਂ ਇੱਕ ਪੂਰਾ ਜਿਹੜਾ ਮਾਹੌਲ ਸਿਰਜਣ ਦੇ ਲਈ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਆ ਉਹ ਕੀਤੀਆਂ ਜਾ ਰਹੀਆਂ। ਪਰ ਇਹਦੇ ਪਿੱਛੇ ਸੱਚ ਕੀ ਆ, ਝੂਠ ਕੀ ਆ, ਇਹ ਹਜੇ ਅਸੀਂ ਇਹਦੇ ਬਾਰੇ ਕੁਝ ਸਪਸ਼ਟ ਜਿਹੜਾ ਆ ਉਹ ਨਹੀਂ ਕਹਿ ਸਕਦੇ ਆ। ਪਰ ਇੰਨਾ ਜ਼ਰੂਰ ਆ ਕਿ ਇਹ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਪਿਛਲੇ 3 ਰਾਤਾਂ ਤੋਂ, ਇਹ ਲਗਾਤਾਰ ਇਸੇ ਤਰੀਕੇ ਦਾ ਜਿਹੜਾ ਮਾਹੌਲ ਆ, ਇੱਕ ਡਰ ਵਾਲਾ ਮਾਹੌਲ ਆ, ਉਹ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਆ। ਤੇ ਹੁਣ ਅਸੀਂ ਮੈਂ ਜ਼ਰੂਰ ਚਾਹੂੰਗਾ ਆਪਣੀ ਟੀਮ ਦੇ ਨਾਲ ਕਿ ਕਿਉਂਕਿ ਇੱਕ ਵੱਡੀ ਅਪਡੇਟ ਆ ਇਹ, ਕਿ ਜਿਹੜੀ ਪਾਕਿਸਤਾਨ ਦੇ ਆਰਮੀ ਨੇ ਕੁਝ ਸਮਾਂ ਪਹਿਲਾਂ ਵੀਡੀਓ ਜਾਰੀ ਕੀਤੀ ਆ, ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੀਆਂ ਬੈਲਿਸਟਿਕ ਮਿਸਾਈਲਸ ਨੇ ਉਹ ਭਾਰਤ ਦੇ ਵੱਲੋਂ ਸਿੱਖ ਇਲਾਕਿਆਂ ਦੇ ਉੱਤੇ ਹੀ ਸੁੱਟੀਆਂ ਗਈਆਂ। ਤੇ ਉਹ ਵੀ ਕਹਿ ਰਹੇ ਆ ਕਿ ਸਾਨੂੰ ਵੀ ਸਮਝ ਨਹੀਂ ਲੱਗ ਰਹੀ ਕਿ ਭਾਰਤ ਇਸ ਤਰੀਕੇ ਨਾਲ ਕਿਉਂ ਕਰ ਰਿਹਾ ਆ। ਤੇ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਜਦੋਂ ਧਮਾਕੇ ਹੋਏ ਆ, ਉਸ ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਪਾਕਿਸਤਾਨ ਦੇ ਵੱਲੋਂ ਇਹਦੇ ਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ, ਜਿੱਥੋਂ ਇਹ ਲੱਗ ਰਿਹਾ ਕਿ ਪਾਕਿਸਤਾਨ ਲਗਾਤਾਰ ਇਹ ਕੋਸ਼ਿਸ਼ ਕਰ ਰਿਹਾ ਕਿ ਸਿੱਖ ਜਿਹੜੇ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਪਾਕਿਸਤਾਨ ਜਿਹੜਾ ਆ ਉਹ ਸਿੱਖਾਂ ਦੇ ਨਾਲ ਟਕਰਾਅ 'ਚ ਨਾ ਆਵੇ, ਕਿਉਂਕਿ ਪਾਕਿਸਤਾਨ ਲਗਾਤਾਰ ਪੰਜਾਬ ਦੇ ਫਰੰਟ ਨੂੰ ਅਵੋਇਡ ਕਰਦਾ ਨਜ਼ਰ ਆ ਰਿਹਾ ਹੈ ਹੁਣ ਤੱਕ ਦੀ ਜਿਹੜੀ ਉਹਦੀ ਕਾਰਵਾਈ ਆ। ਤਾਂ ਉਹਦੇ 'ਚ ਮੈਂ ਆਪਣੀ ਟੀਮ ਨੂੰ ਜ਼ਰੂਰ ਬੇਨਤੀ ਕਰਦਾ ਕਿ ਇੱਕ ਵਾਰ ਤੁਸੀਂ ਜਿਹੜੀ ਉਹ ਪ੍ਰੈਸ ਕਾਨਫਰੰਸ ਕੀਤੀ ਆ ਪਾਕਿਸਤਾਨ ਦੀ ਮਿਲਟਰੀ ਦੇ ਵੱਲੋਂ, ਉਹ ਜ਼ਰੂਰ ਸਾਂਝੀ ਕਰੋ, ਤਾਂ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਬੈਠੇ ਸਿੱਖ ਆ ਉਹਨਾਂ ਤੱਕ, ਅੰਮ੍ਰਿਤਸਰ ਸਿੱਖਾਂ ਦਾ ਕੇਂਦਰ ਆ, ਦਰਬਾਰ ਸਾਹਿਬ ਉੱਥੇ ਸਥਿਤ ਆ, ਤੇ ਅੰਮ੍ਰਿਤਸਰ ਦੇ ਨਾਲ ਜੁੜੀ ਕੋਈ ਵੀ ਘਟਨਾ ਜਿਹੜੀ ਆ ਉਹ ਸਿੱਖਾਂ ਦੇ ਲਈ ਬਹੁਤ ਅਹਿਮ ਆ। ਤਾਂ ਪਾਕਿਸਤਾਨ ਦੀ ਮਿਲਟਰੀ ਨੇ ਇਹ ਜਿਹੜੇ ਧਮਾਕੇ ਹੋਏ ਆ ਅੰਮ੍ਰਿਤਸਰ ਦੇ ਨੇੜੇ ਜਿਹੜੇ ਹੋਏ ਆ ਉਹਨਾਂ ਦੇ ਬਾਰੇ ਜੋ ਦਾਅਵਾ ਕੀਤਾ ਆ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਣੇ ਆ। There is a shocking development that I want to communicate. India has a little while ago fired 6 ballistic missiles from Adampur. One has targeted their own area, General Adampur, and 5 have targeted in Indian Punjab, General area, Amritsar. मैं आपको एक शॉकिंग खबर देना चाहता हूं। इंडिया ने अब से थोड़ी देर पहले 6 बैलिस्टिक मिसाइल आदमपुर से फायर किए हैं। इनमें से एक बैलिस्टिक मिसाइल आदमपुर में ही हिट किया है और बाकी 5 मिसाइल्स भारतीय पंजाब में अमृतसर के इलाके में हिट किए हैं। इंडिया अपनी मजमूम साजिशों के जरिए इंडियन पंजाब में सिखों की आबादियों को टारगेट कर रहा है
हमारी तमाम हमदर्दी सिखों के साथ है, उन अक़लियतों के साथ है जो कि इस वक्त उसकी अंदरूनी साजिशों और मुजालिम का शिकार भी हो रहे हैं। दिस इज ए शॉकिंग डेवलपमेंट, a provocation of highest order where India has now started firing ballistic missiles at its own population, which doesn't make any sort of sense. Insanity और अकल से माऊफ एक हरकत। अपने ही मुल्क में 5 बैलिस्टिक मिसाइल अमृतसर में और 1 आदमपुर में गिरा दिए हैं, टारगेट कर दिए हैं। ਇਹ ਤੁਸੀਂ ਵੀਡੀਓ ਦੇਖੀ ਆ ਤਾਂ ਹੁਣ ਮੈਂ ਇੱਕ ਤਾਜ਼ਾ ਜਾਣਕਾਰੀ ਹੋਰ ਆ ਰਹੀ ਹੈ, ਇੱਕ ਵੱਡੀ ਅਪਡੇਟ ਇਸ ਸਾਰੀ ਜੰਗ ਦੇ ਵਿੱਚ ਕਿ ਪਾਕਿਸਤਾਨ ਨੇ ਪਹਿਲੀ ਵਾਰ ਹੁਣ ਪਾਕਿਸਤਾਨ ਦੀ ਮਿਲਟਰੀ ਨੇ ਐਲਾਨ ਕੀਤਾ ਆ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਕਾਊਂਟਰ ਅਟੈਕ ਆ ਭਾਰਤ ਦੇ ਖਿਲਾਫ ਉਹ ਸ਼ੁਰੂ ਕਰ ਦਿੱਤਾ ਗਿਆ ਆ। ਤਾਂ ਇਹ ਇੱਕ ਵੱਡੀ ਅਪਡੇਟ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣੇ ਜਿਹੜਾ ਆ ਪਾਕਿਸਤਾਨ ਦੀ ਮਿਲਟਰੀ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਹੜੀ ਰਿਟੈਲੀਏਸ਼ਨ ਆ ਭਾਰਤ ਦੇ ਅਗਰੈਸ਼ਨ ਦੇ ਖਿਲਾਫ ਉਹ ਸ਼ੁਰੂ ਕਰ ਦਿੱਤੀ ਗਈ ਆ। ਤਾਂ ਪੰਜਾਬ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਇੱਕ ਹੋਰ ਬੜਾ ਚੁਣੌਤੀ ਵਾਲਾ ਸਮਾਂ ਜਿਹੜਾ ਆ ਉਹ ਸਾਡੇ ਸਾਹਮਣੇ ਆ ਕਿ ਹੁਣੇ ਜਿਹੜਾ ਗੁਰਦਾਸਪੁਰ ਤੋਂ ਇੱਕ ਅਪਡੇਟ ਆਈ ਆ ਕਿ 5 ਮਿਜ਼ਾਈਲ ਰੂਪੀ ਜਿਹੜੀ ਲਾਈਟ ਆ ਉਹ ਪਾਕਿਸਤਾਨ ਵਾਲੇ ਪਾਸਿਓਂ ਗੁਰਦਾਸਪੁਰ ਦੇ ਉੱਤੋਂ ਜਿਹੜੀ ਲੰਘਦੀ ਜਿਹੜੀ ਆ ਉਹ ਦੇਖੀ ਗਈ ਆ। ਤੇ ਇਸ ਤੋਂ ਬਾਅਦ ਜਿਹੜੇ ਕਿਹਾ ਜਾ ਰਿਹਾ ਕਿ ਮੁਕੇਰੀਆਂ ਦਾ ਧਮਾਕਾ ਜਿਹੜਾ ਆ ਉਹ ਵੀ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਤੇ ਇਹ ਜਿਹੜਾ ਪਾਕਿਸਤਾਨ ਦਾ ਅਟੈਕ ਆ ਇਹ ਭਾਰਤ ਦਾ ਜਿਹੜਾ ਮਿਲਟਰੀ ਇਨਫਰਾਸਟਰਕਚਰ ਆ ਉਹਦੇ ਤੇ ਜਿਹੜਾ ਅਟੈਕ ਆ ਉਹ ਕਿਹਾ ਜਾ ਰਿਹਾ ਕਿ ਜਿਹੜਾ ਸ਼ੁਰੂ ਕੀਤਾ ਗਿਆ ਆ। ਇਹ ਪਹਿਲੀ ਵਾਰ ਆ ਪਿਛਲੇ 2-3 ਦਿਨਾਂ ਤੋਂ ਕਿ ਪਾਕਿਸਤਾਨ ਦੀ ਮਿਲਟਰੀ ਨੇ ਇਹ ਐਲਾਨ ਕੀਤਾ ਆ ਕਿ ਹੁਣ ਉਹਨਾਂ ਨੇ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰਤੀ ਆ ਤੇ ਵੱਡੇ ਧਮਾਕੇ ਜਿਹੜੇ ਆ ਭਾਰਤ ਦੇ ਵਿੱਚ ਸੁਣੇ ਜਾ ਰਹੇ ਨੇ। ਤਾਂ ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਜਿਹੜਾ ਭਾਰਤ ਦੇ ਵੱਲੋਂ ਇਹ ਕਿਉਂਕਿ ਜਿਹੜਾ ਅਟੈਕ ਆ ਇਹ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਇੱਕ ਵੱਡਾ ਅਟੈਕ ਕੀਤਾ ਗਿਆ ਭਾਰਤ ਦੇ ਵੱਲੋਂ ਪਾਕਿਸਤਾਨ ਦੇ 3 ਜਿਹੜੇ 에ਅਰ ਫੋਰਸ ਬੇਸ ਨੇ ਉਹਨਾਂ ਦੇ ਉੱਤੇ ਜਿਹੜਾ ਇਹ ਅਟੈਕ ਆ ਉਹ ਕੀਤਾ ਗਿਆ। ਮੈਂ ਜ਼ਰੂਰ ਉਹਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜਿਹਦੇ ਚ ਪਾਕਿਸਤਾਨ ਦੀ ਮਿਲਟਰੀ ਨੇ ਕਿਹਾ ਕਿ ਜਿਹੜੀਆਂ ਮਿਸਾਈਲਾਂ ਜਿਹੜੀਆਂ ਛੱਡੀਆਂ ਗਈਆਂ 에ਅਰ ਟੂ ਸਰਫੇਸ ਮਿਸਾਈਲਾਂ ਜਿਹੜੀਆਂ ਛੱਡੀਆਂ ਗਈਆਂ ਜਹਾਜ਼ਾਂ ਤੋਂ ਸਰਫੇਸ ਦੇ ਉੱਤੇ ਮਿਸਾਈਲਾਂ ਛੱਡੀਆਂ ਗਈਆਂ ਜਿਹਦੇ ਚ ਨਿਸ਼ਾਨਾ ਜਿਹੜਾ ਆ ਉਹ ਪਾਕਿਸਤਾਨ ਦੇ 3 에ਅਰ ਫੋਰਸ ਬੇਸ ਜਿਹੜੇ ਆ ਪਾਕਿਸਤਾਨ 에ਅਰ ਫੋਰਸ ਬੇਸ ਮੁਰੀਦ, ਰਫੀਕੀ ਤੇ ਨੂਰ ਖਾਨ ਜਿਹੜਾ ਇਹ 3 ਬੇਸ ਜਿਹੜੇ ਆ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਜਿਹਦੇ ਚ ਜ਼ਿਆਦਾਤਰ ਜਿਹੜੀ ਸਟੇਟਮੈਂਟ ਆ ਉਹਦੇ ਚ ਕਿਹਾ ਗਿਆ ਕਿ ਜਿਹੜਾ ਮੈਜੋਰਿਟੀ ਜਿਹੜੀਆਂ ਮਿਸਾਈਲਸ ਨੇ ਉਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ। ਪਰ ਇਹ ਤੋਂ ਇਹ ਲੱਗ ਰਿਹਾ ਕਿ ਕੁਝ ਮਿਸਾਈਲਾਂ ਜਿਹੜੀਆਂ ਨੇ ਉਹ ਜ਼ਰੂਰ ਪਾਕਿਸਤਾਨ 에ਅਰ ਫੋਰਸ ਬੇਸਿਸ ਦੇ ਉੱਤੇ ਹਿੱਟ ਕੀਤੀਆਂ ਨੇ। ਤੇ ਇਹ ਜਿਹੜਾ ਇੱਕ ਵੱਡਾ ਅਟੈਕ ਜਿਹੜਾ ਆ ਇਹ ਮੰਨਿਆ ਜਾ ਰਿਹਾ ਜਿਹੜਾ ਪਾਕਿਸਤਾਨ 에ਅਰ ਫੋਰਸ ਤੇ ਕੀਤਾ, ਜਿਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਰਿਟੈਲੀਏਟਰੀ ਅਟੈਕ ਜਿਹੜਾ ਆ ਉਹ ਭਾਰਤ ਦੇ ਖਿਲਾਫ ਉਹਨਾਂ ਨੇ ਸ਼ੁਰੂ ਕਰਤਾ ਆ। ਪਾਕਿਸਤਾਨ ਦੇ ਜਿਹੜੇ 에ਅਰ ਫੋਰਸ ਬੇਸ ਨਿਸ਼ਾਨਾ ਬਣਾਏ ਗਏ ਉਹਦੇ ਚ ਨੂਰ ਖਾਨ ਦਾ 에ਅਰ ਫੋਰਸ ਬੇਸ ਆ ਜਿਹੜਾ ਰਾਵਲਪਿੰਡੀ ਚ ਪੈਂਦਾ ਆ, ਤੇ ਚਕਵਾਲ ਦੇ ਵਿੱਚ ਜਿਹੜਾ ਮੁਰੀਦ 에ਅਰ ਫੋਰਸ ਬੇਸ ਪੈਂਦਾ ਹੈ, ਤੇ ਸ਼ੋਰਕੋਟ ਦੇ ਵਿੱਚ ਜਿਹੜਾ ਰਫੀਕੀ 에ਅਰ ਫੋਰਸ ਬੇਸ ਆ। ਇਹ 3 에ਅਰ ਫੋਰਸ ਬੇਸ ਦੇ ਉੱਤੇ ਭਾਰਤ ਦੇ ਵੱਲੋਂ ਜਿਹੜੀਆਂ ਮਿਸਾਈਲਾਂ ਆ ਉਹ ਸੁੱਟੀਆਂ ਗਈਆਂ। ਤੇ ਹੁਣ ਜਿਹੜਾ ਪਾਕਿਸਤਾਨ ਦੀ ਮਿਲਟਰੀ ਆ ਉਹਦਾ ਜਿਹੜਾ ਐਲਾਨ ਆ ਤੇ ਮੈਂ ਆਪਣੇ ਕਿਉਂਕਿ ਜਿਹੜਾ ਪਾਕਿਸਤਾਨ ਦੀ ਜਦੋਂ ਮਿਲਟਰੀ ਨੇ ਇਹ ਦਾਅਵਾ ਕੀਤਾ ਸੀ ਕਿ ਜਿਹੜੀਆਂ 6 ਬੈਲਿਸਟਿਕ ਮਿਸਾਈਲਸ ਆ ਉਹ ਜਿਹੜੀਆਂ ਛੱਡੀਆਂ ਸੀ ਭਾਰਤ ਨੇ ਜਿਹਦੇ ਚੋਂ ਅੰਮ੍ਰਿਤਸਰ ਦੇ ਨੇੜੇ ਜਿਹੜੀਆਂ ਉਹ ਡਿੱਗੀਆਂ ਨੇ, ਤਾਂ ਉਸ ਤੋਂ ਬਾਅਦ ਪੰਜਾਬ ਤੋਂ ਜਿਹੜੇ ਇੱਕ ਜਰਨਲਿਸਟ ਆ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਵੀਡੀਓ ਸਾਂਝੀ ਕਰਕੇ ਦੱਸਿਆ ਗਿਆ ਕਿ ਜਿਹੜੇ ਧਮਾਕੇ ਆ ਹੋਏ ਆ ਕਿ ਜਿਹਦੇ ਨਾਲ ਉਹ ਕਨਫਰਮ ਹੋਇਆ ਜੋ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਬੈਲਿਸਟਿਕ ਮਿਸਾਈਲਸ ਜਿਹੜੀਆਂ ਨੇ ਉਹ ਅੰਮ੍ਰਿਤਸਰ ਦੇ ਨੇੜੇ ਡਿੱਗੀਆਂ ਨੇ। ਤਾਂ ਮੈਂ ਜ਼ਰੂਰ ਆਪਣੀ ਟੀਮ ਨੂੰ ਬੇਨਤੀ ਕਰਦਾ ਕਿ ਜਿਹੜੀ ਉਹ ਵੀਡੀਓ ਆ ਜਿਹੜੀ ਪੰਜਾਬ ਤੋਂ ਆਈ ਆ ਜਿਹਦੇ ਚੋਂ ਧਮਾਕਿਆਂ ਦੀ ਜਾਣਕਾਰੀ ਦੇ ਰਹੇ ਆ ਜਿਹੜੇ ਪੰਜਾਬ ਦੇ ਜਰਨਲਿਸਟ ਨੇ, ਤਾਂ ਉਹ ਜ਼ਰੂਰ ਉਹ ਵੀਡੀਓ ਵੀ ਪਲੇ ਕੀਤੀ ਜਾਵੇ ਤਾਂ ਕਿ ਜਿਹੜੀ ਜਾਣਕਾਰੀ ਆ ਦਰਸ਼ਕਾਂ ਤੱਕ ਉਹ ਪੁੱਜਦੀ ਹੋਵੇ। ਇਸ ਵਕਤ ਸਵੇਰ ਦੇ 2:15 ਵਜੇ ਹੋਏ ਨੇ, ਗੋਇੰਦਵਾਲ ਸਾਹਿਬ ਦੇ ਵਿੱਚ ਮੌਜੂਦ ਆ ਤੇ ਗੋਇੰਦਵਾਲ ਸਾਹਿਬ ਧਮਾਕਿਆਂ ਦੇ ਨਾਲ ਇਸ ਵਕਤ ਗੂੰਜਿਆ ਏ। 1:30 ਤੋਂ 1:45 ਦੇ ਵਿੱਚ ਤਕਰੀਬਨ 5 ਤੋਂ 6 ਜ਼ਬਰਦਸਤ ਧਮਾਕੇ ਹੋਏ ਨੇ
ਜਿਸ ਕਰਕੇ ਇਹ ਪੂਰੀ ਧਰਤੀ ਕੰਬ ਗਈ ਤੇ ਇੱਕਦਮ ਜਿਹੜੇ ਗੋਇੰਦਵਾਲ ਸਾਹਿਬ ਦੇ ਲੋਕ ਨੇ ਉਹ ਵੀ ਸਹਿਮ ਗਏ ਤੇ ਬਾਹਰ ਆ ਗਏ। ਅਸੀਂ ਹੁਣ ਗੋਇੰਦਵਾਲ ਸਾਹਿਬ ਪੁਲ ਦੇ ਉੱਤੇ ਨਾਕੇ ਦੇ ਉੱਤੇ ਮੌਜੂਦ ਆ ਤੇ ਇੱਥੋਂ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਜਿਹੜੀ ਚੀਜ਼ ਵੀ ਇੱਥੇ ਉਹਨਾਂ ਦੇ ਸਾਹਮਣੇ ਡਿੱਗੀ ਹੈ, ਡਿਸਟਰੋਏ ਕੀਤੀ ਗਈ ਹੈ, ਭਾਰਤੀ ਫੌਜ ਵੱਲੋਂ ਜਿਹੜੀ ਚੀਜ਼ ਡਿਸਟਰੋਏ ਕੀਤੀ ਗਈ ਹੈ ਉਹਦੇ ਧਮਾਕੇ ਸੀ। ਤਾਂ ਡਰੋਨ ਜਾਂ ਮਿਜ਼ਾਈਲ ਨੁਮਾ ਕੋਈ ਵੀ ਚੀਜ਼ ਹੈ ਉਹ ਇਸ ਬਿਆਸ ਦਰਿਆ ਦੇ ਵਿੱਚ ਡਿੱਗੀ ਹੈ। ਤੇ ਕੁਝ ਇੱਕ ਨੇੜੇ ਪਿੰਡ ਹੈ ਬਿਹਾਰੀਪੁਰ, ਉੱਥੇ ਵੀ ਦੱਸਿਆ ਜਾ ਰਿਹਾ, ਉੱਥੇ ਵੀ ਕਨਫਰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉੱਥੇ ਵੀ ਡਿੱਗੀ ਆ। ਤਾਂ ਇਹ ਲਗਾਤਾਰ ਨਿਸ਼ਾਨੇ ਬਣਾਏ ਜਾ ਰਹੇ ਨੇ। ਥਰਮਲ ਪਾਵਰ ਬਿਲਕੁਲ ਗੋਇੰਦਵਾਲ ਸਾਹਿਬ ਦਾ ਕੋਲ ਹੈ। ਬੀਤੀ ਰਾਤ ਜਿਹੜਾ ਇਸ ਥਰਮਲ ਪਾਵਰ ਦੀਆਂ ਬੱਤੀਆਂ ਸਾਰੀਆਂ ਜਗ ਰਹੀਆਂ ਸੀ, ਚਿਮਨੀ ਦੀ ਲਾਈਟ ਵੀ ਜਿਹੜੀ ਆ ਉਹ ਵੀ ਜਗ ਰਹੀ ਸੀ। ਤੇ ਹੋ ਸਕਦਾ ਇਹਨਾਂ ਲਾਈਟਾਂ ਨੂੰ ਵੇਖ ਕੇ ਨਿਸ਼ਾਨਾ ਬਣਾਇਆ ਗਿਆ ਹੋਵੇ, ਕਿਉਂਕਿ ਲਗਾਤਾਰ ਬਲੈਕ ਆਊਟ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ, ਸੈਂਟਰ ਤੋਂ ਵੀ ਲਗਾਤਾਰ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਲੈਕ ਆਊਟ ਕਰ ਦੇਣਾ ਚਾਹੀਦਾ ਹੈ, ਰਾਤ ਨੂੰ ਲਾਈਟਾਂ ਨਾ ਜਗਾਓ। ਰਾਤ ਨੂੰ ਲਗਾਤਾਰ ਹਮਲੇ ਹੋ ਰਹੇ ਨੇ। ਹੁਣ ਵੀ ਇਸ ਤੋਂ ਬੀਤੀ ਰਾਤ ਦੀ ਜੇਕਰ ਗੱਲ ਕੀਤੀ ਜਾਵੇ, ਪਠਾਨਕੋਟ, ਅੰਮ੍ਰਿਤਸਰ, ਫਿਰੋਜ਼ਪੁਰ ਦੇ ਵਿੱਚ ਇੱਕ ਘਰ ਦੇ ਉੱਤੇ ਡਰੋਨ ਜਿਹੜਾ ਉਹ ਡਿੱਗਿਆ, ਜਿਸ ਕਰਕੇ 3 ਵਿਅਕਤੀਆਂ ਦੇ ਝੁਲਸ ਜਾਣ ਦੀ ਉੱਥੇ ਵੀ ਖਬਰ ਜਿਹੜੀ ਆ ਉਹ ਆਈ ਆ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ। ਤਾਂ ਉਸ ਤੋਂ ਬਾਅਦ ਬਠਿੰਡੇ ਤੱਕ ਜਿਹੜੇ ਆ ਧਮਾਕੇ ਸੁਣੇ ਗਏ। ਤਰਨਤਾਰਨ ਦੇ ਪੱਟੀ ਦੇ ਵਿੱਚ ਕਿਹਾ ਗਿਆ ਕਿ ਉੱਥੇ ਵੀ ਧਮਾਕਾ ਹੋਇਆ ਹੈ। ਤੇ ਇਹ ਹੁਣ ਗੋਇੰਦਵਾਲ ਸਾਹਿਬ ਦੇ ਵਿੱਚ ਅਸੀਂ ਖੁਦ ਇਹਨਾਂ ਧਮਾਕਿਆਂ ਦੀ ਆਵਾਜ਼ ਸੁਣੀ ਹੈ। ਨੇੜੇ ਹੀ ਇਸ ਪੁਲ ਦੇ ਨੇੜੇ ਹੀ ਅਸੀਂ ਇੱਕ ਘਰ ਦੇ ਵਿੱਚ ਆਰਾਮ ਕਰ ਰਹੇ ਸੀ। ਜਦੋਂ ਇਹਨਾਂ ਧਮਾਕਿਆਂ ਦੀ ਆਵਾਜ਼ ਆਈ, ਇੱਕਦਮ ਉੱਠੇ ਤਾਂ ਦੇਖਿਆ ਧਮਾਕੇ ਸੀ, ਆਪਣੇ ਕੰਨਾਂ ਦੇ ਨਾਲ ਸੁਣੇ। ਉਸ ਤੋਂ ਬਾਅਦ ਨਾਲ ਹੀ ਫਿਰ ਧਮਾਕੇ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ। ਤੇ ਇਸ ਵਕਤ ਬਿਆਸ ਦਰਿਆ ਦੇ ਉੱਤੇ ਮੌਜੂਦ ਹਾਂ, ਜਿੱਥੇ ਇਹਨਾਂ ਧਮਾਕਿਆਂ ਬਾਰੇ ਤੁਹਾਨੂੰ ਰਿਪੋਰਟ ਜਿਹੜੀ ਆ ਇਸ ਵਕਤ ਕਰ ਰਿਹਾ ਸੀ ਕਿ ਇਹਨਾਂ ਧਮਾਕਿਆਂ ਕਰਕੇ ਲੋਕ ਦਹਿਲੇ ਹੋਏ ਨੇ। ਹਾਂ ਬਿਲਕੁਲ। ਹੁਣ ਤੁਸੀਂ ਜਿਵੇਂ ਸੁਣਿਆ ਕਿ ਮਤਲਬ ਜਿਹੜੀ ਇਹ ਅਸੀਂ ਤੁਹਾਡੇ ਤੱਕ ਜਾਣਕਾਰੀਆਂ ਸਾਂਝੀਆਂ ਕਰ ਰਹੇ ਸੀ, ਪਰ ਹਾਲਾਤ ਇਹ ਨੇ ਕਿ ਜੰਗ ਲਗਭਗ ਇੱਕ ਫੁੱਲ ਫਲਾਈਟ ਜਿਹੜੀ ਵਾਰ ਆ ਉਹ ਸ਼ੁਰੂ ਹੋ ਚੁੱਕੀ ਆ। ਹੁਣ ਤੱਕ ਜੋ ਸਾਡੇ ਤੱਕ ਇਹ ਜਾਣਕਾਰੀਆਂ ਮਿਲ ਰਹੀਆਂ ਨੇ, ਜਿਹਦੇ 'ਚ ਮਤਲਬ ਇਹ ਹਾਲਾਂਕਿ ਕਿਸੇ ਪਾਸਿਓਂ ਅਸੀਂ ਕਨਫਰਮ ਨਹੀਂ ਕਰ ਪਾ ਰਹੇ, ਪਰ ਜਿਹੜੀ ਜਾਣਕਾਰੀ ਆਮ ਜਿਹੜੇ ਸਰੋਤ ਨੇ ਲੋਕਾਂ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਆ ਉਹਦੇ 'ਚ ਇਹ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਪਾਕਿਸਤਾਨ ਦੇ ਵੱਲੋਂ ਗੁਜਰਾਤ, ਆਦਮਪੁਰ ਤੇ ਜਲੰਧਰ ਦੇ ਵਿੱਚ ਜਿਹੜਾ ਆ ਉਹ ਜਿਹੜੇ 에ਅਰ ਬੇਸ ਨੇ ਇੰਡੀਆ ਦੇ ਉਹ ਹਿੱਟ ਕੀਤੇ ਗਏ ਆ। ਮਤਲਬ ਇਹ 3 에ਅਰ ਬੇਸ ਜਿਹੜੇ ਇੰਡੀਆ ਨੇ ਹਿੱਟ ਕੀਤੇ ਸੀ ਪਾਕਿਸਤਾਨ ਦੇ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ। ਤੇ ਹੁਣ ਇਹ ਜਾਣਕਾਰੀ ਆ ਰਹੀ ਹੈ ਕਿ ਪਾਕਿਸਤਾਨ ਨੇ 3 에ਅਰ ਬੇਸ ਜਿਹੜੇ ਆ ਗੁਜਰਾਤ, ਆਦਮਪੁਰ ਤੇ ਜਲੰਧਰ ਦੇ ਵਿੱਚ ਇਹਨਾਂ ਨੂੰ ਹਿੱਟ ਕੀਤਾ। ਤੇ ਭਾਰਤ ਵੱਲੋਂ 5:45 ਜਿਹੜਾ ਭਾਰਤ ਦਾ ਸਮਾਂ ਆ ਤੇ ਕੁਝ ਮਿੰਟਾਂ ਤੱਕ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਦਾ ਐਲਾਨ ਕੀਤਾ ਗਿਆ ਆ। ਤੇ ਇਹ ਜਿਹੜੀ ਇੱਕ ਵੱਡੀ ਅਪਡੇਟ ਅਸੀਂ ਲਗਾਤਾਰ ਤੁਹਾਨੂੰ ਜਿਹੜੀ ਜਾਣਕਾਰੀ ਆ ਜੋ ਸਾਨੂੰ ਮੀਡੀਆ ਅਦਾਰਿਆਂ ਤੋਂ ਵੀ ਤੇ ਆਪਣੇ ਸੋਰਸਿਸ ਦੇ ਰਾਹੀਂ ਵੀ ਜਿਹੜੀ ਮਿਲ ਰਹੀ ਆ ਗਰਾਊਂਡ ਤੋਂ, ਪੰਜਾਬ ਦੇ ਵਿੱਚ ਲੋਕਾਂ ਤੋਂ, ਉਹ ਕੋਸ਼ਿਸ਼ ਕਰ ਰਹੇ ਆ ਕਿ ਤੁਹਾਡੇ ਤੱਕ ਜਿਹੜੀ ਸਾਰੀ ਜਾਣਕਾਰੀ ਆ ਉਹ ਅਸੀਂ ਪਹੁੰਚਦੀ ਕਰ ਸਕੀਏ। ਤੇ ਕਾਫੀ ਜਿਹੜਾ ਅਸੀਂ ਦੇਖ ਰਹੇ ਆ ਕਿ ਜਿਹੜੀਆਂ ਘਟਨਾਵਾਂ ਆ ਉਹ ਬੜੀ ਤੇਜ਼ੀ ਦੇ ਨਾਲ ਹੁਣ ਵਾਪਰਨੀਆਂ ਸ਼ੁਰੂ ਹੋ ਚੁੱਕੀਆਂ ਆ। ਤੇ ਦੋਵੇਂ ਜਿਹੜੇ ਮੁਲਕ ਆ ਉਹ ਲਗਭਗ ਪੂਰੀ ਤਰ੍ਹਾਂ ਦੇ ਨਾਲ ਜੰਗ ਦੇ ਵਿੱਚ ਹੁਣ ਸ਼ਾਮਲ ਹੋ ਚੁੱਕੇ ਆ। ਇਸ ਤੋਂ ਇਲਾਵਾ ਜਿਹੜਾ ਕਿਉਂਕਿ ਜੰਗ ਦੇ ਬਾਰੇ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਜਿਹੜੀ ਸਥਿਤੀ ਆ, ਹਾਲਾਤ ਆ ਜੋ ਇਸ ਸਮੇਂ ਦੁਨੀਆ 'ਚ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਹ ਇਹ ਆ ਕਿ ਇਸ ਜੰਗ ਦੇ ਵਿੱਚ ਕਈ ਮੁਲਕਾਂ ਦੀ ਜਿਹੜੀ ਤਾਕਤ ਆ ਉਹ ਪਰਖੀ ਜਾ ਰਹੀ ਆ। ਤੇ ਜਿੱਥੇ ਇੱਕ ਪਾਸੇ ਪੰਜਾਬ ਜਿਹੜਾ ਆ ਉਹਦੇ 'ਚ ਇਹ ਫਿਕਰਮੰਦੀ ਵਾਲੀ ਗੱਲ ਆ ਕਿ ਦੁਨੀਆ ਦੇ ਇਸ ਟਾਈਮ ਵੱਡੇ ਹਥਿਆਰ ਜਿਹੜੇ ਆ ਉਹਨਾਂ ਦੀ ਟੈਸਟਿੰਗ ਦਾ ਮੈਦਾਨ ਪੰਜਾਬ ਜਿਹੜਾ ਆ ਉਹ ਬਣ ਜਾ ਰਿਹਾ, ਲਗਭਗ ਉਹ ਬਣ ਚੁੱਕਿਆ ਹੀ ਨਜ਼ਰ ਆ ਰਿਹਾ ਆ। ਤੇ ਪਰ ਇਹ ਸਾਰੀ ਜੰਗ ਦੇ ਵਿੱਚ ਭਾਰਤ ਦੇ ਜਿਹੜੇ ਰਫੇਲ ਆ ਲਗਭਗ ਉਹਨਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜੋ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ 5 ਜਹਾਜ਼ ਪਹਿਲੇ ਹੱਲੇ ਦੇ ਵਿੱਚ ਭਾਰਤ ਦੇ ਪਾਕਿਸਤਾਨ ਨੇ ਸੁੱਟੇ ਸੀ, ਤਾਂ ਉਹਦੇ ਵਿੱਚ ਜਿਹੜੀ ਵਰਤੋਂ ਹੋਈ ਆ ਪਾਕਿਸਤਾਨ ਦੇ ਵੱਲੋਂ ਜਿਹੜੇ ਜਹਾਜ਼ਾਂ ਦੀ, ਤਾਂ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਨੇ ਚਾਈਨਾ ਦੇ ਬਣੇ J-10C ਜਿਹੜੇ ਜਹਾਜ਼ ਆ ਜਿਨ੍ਹਾਂ ਨੂੰ 4.5 ਜਨਰੇਸ਼ਨ ਜਿਹੜਾ 5th ਜਨਰੇਸ਼ਨ ਤੱਕ ਜਿਹੜੇ ਇਸ ਟਾਈਮ ਮੈਕਸੀਮਮ ਜਿਹੜਾ ਕਹਿ ਸਕਦੇ ਕਿ ਟੋਪ ਦਾ ਜਿਹੜਾ ਦੁਨੀਆ ਦੇ ਵਿੱਚ ਜਹਾਜ਼ ਆ ਉਹ 5th ਜਨਰੇਸ਼ਨ ਜਹਾਜ਼ ਨੇ ਜਿਹੜੇ ਅਮਰੀਕਾ ਕੋਲ ਨੇ, ਤੇ ਚਾਈਨਾ ਦਾ J-20 ਆ
ਪਰ ਉਹਦਾ ਹੀ ਜਿਹੜਾ ਇੱਕ ਛੋਟਾ ਤੁਸੀਂ ਕਹਿ ਸਕਦੇ ਹੋ ਕਿ J-20 ਡਬਲ ਇੰਜਨ ਜਹਾਜ਼ ਆ, ਪਰ J-10 ਜਿਹੜਾ ਆ ਉਹ ਸਿੰਗਲ ਇੰਜਨ ਜਹਾਜ਼ ਆ। ਜਿਹੜਾ J-10 ਪੁਰਾਣਾ ਜਹਾਜ਼ ਸੀ, ਪਰ ਉਹਦੇ 'ਚ ਹੁਣ ਨਵੀਂ ਟੈਕਨੀਕ ਦੇ ਨਾਲ, ਨਵੀਂ ਟੈਕਨੋਲੋਜੀ ਦੇ ਨਾਲ ਜਿਹੜਾ ਆ ਉਹਨੂੰ ਕੀਤਾ ਗਿਆ ਤਿਆਰ, ਤੇ ਉਹ J-10C ਉਹਦਾ ਨਾਂ ਆ, ਜਿਹੜਾ ਪਾਕਿਸਤਾਨ ਨੂੰ ਚਾਈਨਾ ਨੇ ਦਿੱਤਾ। 2022 ਦੇ ਵਿੱਚ ਇਹਦੀ ਡਿਲੀਵਰੀ ਹੋਈ ਸੀ। ਤੇ ਇਹ ਜਿਹੜਾ ਜਹਾਜ਼ ਆ, ਇਹਦੇ ਤੇ ਪਾਕਿਸਤਾਨ ਦੀ ਹੀ ਜਿਹੜੀ PL-15 에ਅਰ ਟੂ 에ਅਰ ਮਿਸਾਈਲ ਆ, ਉਹਦੇ ਨਾਲ ਜਿਹੜਾ ਪਾਕਿਸਤਾਨ ਨੇ ਇਹ ਜਿਹੜੇ ਜਹਾਜ਼ ਆ ਚਾਈਨਾ ਦੇ, ਉਹ ਭਾਰਤ ਦੇ ਜਿਹੜੇ ਆ ਰਫੇਲ ਉਹ ਸੁੱਟੇ ਆ। ਤਾਂ ਇਸ ਸਮੇਂ ਦੁਨੀਆ ਦੇ ਵਿੱਚ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਕਿ ਜਿਹੜਾ, ਕਿਉਂਕਿ ਇਸ ਸਮੇਂ ਦੁਨੀਆ ਇੱਕ ਵੱਡੇ ਟਕਰਾਅ ਵੱਲ ਨੂੰ ਪਿਛਲੇ ਕੁਝ ਸਾਲਾਂ ਤੋਂ ਵੱਧ ਰਹੀ ਹੈ, ਜਿਹਦੇ 'ਚ ਅਮਰੀਕਾ ਤੇ ਚਾਈਨਾ ਨੂੰ ਆਪਸ ਦੇ ਵਿੱਚ ਦੋ ਵੱਡੇ ਕਨਫਲਿਕਟਿੰਗ ਪਾਵਰਸ ਦੇਖਿਆ ਜਾ ਰਿਹਾ। ਤੇ ਚਾਈਨਾ, ਹਾਲਾਂਕਿ ਚਾਈਨਾ ਨੇ ਪਿਛਲੇ 4 ਦਹਾਕਿਆਂ ਤੋਂ ਕੋਈ ਵੀ ਜਿਹੜੀ ਜੰਗ ਆ ਉਹ ਨਹੀਂ ਲੜੀ ਹੈ ਇਸ ਪੱਧਰ ਦੀ, ਜਿੱਥੇ ਉਹਦੀ 에ਅਰ ਫੋਰਸ ਇਸ ਤਰੀਕੇ ਦੇ ਨਾਲ ਫਾਈਟ ਦੇ ਵਿੱਚ ਆਈ ਹੋਵੇ। ਪਰ ਇਹ ਪਹਿਲੀ ਵਾਰ ਆ ਕਿ ਜਦੋਂ ਚਾਈਨਾ ਨੇ ਜਿਹੜੀ ਟੈਕਨੋਲੋਜੀ ਪਿਛਲੇ ਸਾਲਾਂ ਦੇ ਵਿੱਚ ਬਣਾਈ ਆ, ਉਹਦਾ ਜਿਹੜਾ ਜੰਗੀ ਮੁਜ਼ਾਹਰਾ ਆ ਉਹ ਪਹਿਲੀ ਵਾਰ ਇਸ ਜੰਗ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਤੇ ਜਿਸ ਤਰੀਕੇ ਦੇ ਨਾਲ ਰਫੇਲ ਜਹਾਜ਼ ਜਿਹੜੇ ਆ ਉਹ ਸੁੱਟੇ ਆ ਚਾਈਨਾ ਦੇ ਜਹਾਜ਼ਾਂ ਦੇ ਨਾਲ, ਤਾਂ ਇਸ ਸਮੇਂ ਜਿਹੜਾ ਪੱਛਮੀ ਜਗਤ ਆ ਉਹਦੇ 'ਚ ਵੱਡੀ ਚਰਚਾ ਚੱਲ ਰਹੀ ਆ ਕਿ ਜਿਹੜਾ ਚਾਈਨਾ ਆ ਉਹਦੀ ਜਿਹੜੀ ਸਮਰੱਥਾ ਆ ਜਾਂ ਉਹਦੀ ਸਟਰੈਂਥ ਆ ਉਹ ਵੀ ਦੁਨੀਆ ਨੂੰ ਦਿਖ ਰਹੀ ਆ। ਨਾਲ ਦੀ ਨਾਲ ਜਿਹੜਾ ਚਾਈਨਾ, ਜਿਹੜੀ ਦੁਨੀਆ ਦੀ ਜਿਹੜੀ ਆਰਮਜ਼ ਮਾਰਕੀਟ ਆ, ਉਹਦੇ 'ਚ ਵੀ ਚਾਈਨਾ ਦਾ ਜਿਹੜਾ ਉਭਾਰ ਆ ਉਹ ਦੇਖਣ ਨੂੰ ਮਿਲ ਰਿਹਾ ਕਿ ਚਾਈਨਾ, ਕਈ ਮੁਲਕ ਜਿਹੜੇ ਇਸ ਸਮੇਂ ਜੋ ਅਮਰੀਕਾ ਤੋਂ ਜਿਹੜਾ ਨਵੀਂ ਟੈਕਨੋਲੋਜੀ ਆ ਹਥਿਆਰਾਂ ਦੇ ਮਾਮਲੇ 'ਚ ਉਹ ਨਹੀਂ ਖਰੀਦ ਪਾ ਸਕਦੇ, ਤਾਂ ਉਹਨਾਂ ਦੇ ਲਈ ਜਿਹੜਾ ਚਾਈਨਾ ਆ ਇੱਕ ਵੱਡੀ ਆਪਸ਼ਨ ਬਣਦਾ ਹੁਣ ਨਜ਼ਰ ਆ ਰਿਹਾ ਹੈ। ਤੇ ਕਿਉਂਕਿ ਪਾਕਿਸਤਾਨ ਦੇ ਮਾਮਲੇ 'ਚ ਵੀ ਇਹੀ ਆ, ਪਾਕਿਸਤਾਨ ਦਾ ਸਭ ਤੋਂ ਵੱਡਾ ਸਪਲਾਇਰ ਕੁਝ ਸਾਲ ਪਹਿਲਾਂ ਤੱਕ ਅਮਰੀਕਾ ਸੀ, ਪਰ ਕੁਝ ਸਾਲ ਪਹਿਲਾਂ ਅਮਰੀਕਾ ਨੇ ਉਸ ਮਾਰਕੀਟ ਨੂੰ ਛੱਡਿਆ ਤੇ ਅਮਰੀਕਾ ਨੇ ਜ਼ਿਆਦਾ ਆਪਣੇ ਸਟੇਕ ਜਿਹੜੇ ਆ ਭਾਰਤ ਦੇ ਉੱਤੇ ਲਾਏ। ਪਰ ਚਾਈਨਾ ਨੇ ਜਦੋਂ ਅਮਰੀਕਾ ਉੱਥੋਂ ਬਾਹਰ ਆਇਆ ਤੇ ਚਾਈਨਾ ਨੇ ਉਹ ਸਾਰੀ ਪਾਕਿਸਤਾਨ ਦੀ ਮਾਰਕੀਟ ਨੂੰ ਜਿਹੜਾ ਆ ਉਹ ਗ੍ਰੈਬ ਕੀਤਾ, ਤੇ ਪਾਕਿਸਤਾਨ ਨੂੰ ਜਿਹੜਾ ਹੁਣ ਸਮਾਨ ਚਾਈਨਾ ਨੇ ਦਿੱਤਾ ਆ, ਤੇ ਉਹ ਜਿਹੜਾ ਉਹਦੀ ਅਸੀਂ ਦੇਖ ਰਹੇ ਹਾਂ ਕਿ 1 ਘੰਟੇ ਦੇ ਕਰੀਬ ਜਿਹੜੀ ਡੋਗ ਫਾਈਟ ਆ ਭਾਰਤ ਤੇ ਪਾਕਿਸਤਾਨ ਦੇ ਜਹਾਜ਼ਾਂ ਦੇ ਦਰਮਿਆਨ ਹੋਈ, ਜਿਹਦੇ 'ਚ ਪਾਕਿਸਤਾਨ ਨਾਲੋਂ ਜਿਹੜੇ ਭਾਰਤ ਦੇ ਜਹਾਜ਼ਾਂ ਦੀ ਗਿਣਤੀ ਭਾਵੇਂ ਦੁੱਗਣੀ ਸੀ, ਪਰ ਉਹਦੇ 'ਚ ਜਿਹੜਾ ਸਟੀਕ ਨਿਸ਼ਾਨਾ ਆ ਉਹ ਪਾਕਿਸਤਾਨ ਦੇ ਜਿਹੜੀ 에ਅਰ ਫੋਰਸ ਆ ਉਹਨੇ ਲਾਇਆ ਤੇ 5 ਜਹਾਜ਼ ਭਾਰਤ ਦੇ ਸੁੱਟੇ ਆ। ਤਾਂ ਉਹ ਤੋਂ ਬਾਅਦ ਹੁਣ ਸਾਰੀ ਦੁਨੀਆ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੀ ਰਫੇਲ ਬਣਾਉਣ ਵਾਲੀ ਕੰਪਨੀ ਆ ਉਹਦੇ ਸ਼ੇਅਰ ਲਗਾਤਾਰ ਡਿੱਗਦੇ ਨਜ਼ਰ ਆਏ ਆ ਜਦੋਂ ਤੋਂ ਇਹ ਘਟਨਾ ਵਾਪਰੀ ਆ। ਤੇ ਜਿਹੜੀ ਚਾਈਨਾ ਦੀ ਕੰਪਨੀ ਜਿਨ੍ਹਾਂ ਇਹ ਜਹਾਜ਼ J-10C ਬਣਾਏ ਆ, ਉਹਦੇ ਸ਼ੇਅਰ ਜਿਹੜੇ ਆ ਉਹ ਲਗਾਤਾਰ ਵੱਧ ਰਹੇ ਆ। ਤਾਂ ਇਹ ਜਿੱਥੇ ਇੱਕ ਪਾਸੇ ਮਤਲਬ ਦੁਨੀਆ ਇਸ ਤਰੀਕੇ ਦੇ ਨਾਲ ਇਹਨੂੰ ਦੇਖ ਰਹੀ ਆ, ਦੂਜੇ ਪਾਸੇ ਜਿਹੜੇ ਡਰੋਨ ਯੂਜ਼ ਕੀਤੇ ਜਾ ਰਹੇ ਆ ਉਹ ਭਾਰਤ ਦੇ ਵੱਲੋਂ ਜਿਹੜੇ ਕੀਤੇ ਜਾ ਰਹੇ ਆ ਉਹ ਇਜ਼ਰਾਈਲ ਦੇ ਡਰੋਨ ਯੂਜ਼ ਕੀਤੇ ਜਾ ਰਹੇ ਆ, ਤੇ ਦੂਜੇ ਪਾਸੇ ਜਿਹੜੇ ਪਾਕਿਸਤਾਨ ਵੱਲੋਂ ਡਰੋਨ ਯੂਜ਼ ਕਰਨ ਦੀ ਖਬਰ ਸਾਹਮਣੇ ਆ ਰਹੀ ਆ ਉਹ ਟਰਕੀ ਦੇ ਡਰੋਨ ਜਿਹੜੇ ਆ, ਤੁਰਕੀ ਦੇ ਡਰੋਨ ਆ ਉਹ ਦੱਸੇ ਜਾ ਰਹੇ ਆ। ਤਾਂ ਇਸ ਤਰੀਕੇ ਦੇ ਨਾਲ ਕਈ ਮੁਲਕ ਜਿਹੜੇ ਇਸ ਜੰਗ ਦੇ ਵਿੱਚ ਤੁਸੀਂ ਮਤਲਬ ਉਹਨਾਂ ਮੁਲਕਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਨਜ਼ਰ ਆ ਰਹੀ ਆ। ਤਾਂ ਇਸੇ ਕਰਕੇ ਯੂਨਾਈਟਿਡ ਨੇਸ਼ਨ ਦੇ ਜਿਹੜੇ ਚੀਫ ਆ ਉਹਨਾਂ ਨੇ ਕਿਹਾ ਸੀ ਕਿ ਜੇ ਇਹ ਜੰਗ ਨਾ ਰੁਕੀ, ਜੇ ਜੰਗ ਵੱਡੀ ਹੁੰਦੀ ਆ ਤਾਂ ਇਹ ਜੰਗ ਸਹਾਰਨੀ ਦੁਨੀਆ ਲਈ ਔਖੀ ਹੋ ਜਾਣੀ ਆ। ਤਾਂ ਹੁਣ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਸਾਰੀ ਦੁਨੀਆ ਦੇ ਜਿਹੜੇ ਮੁਲਕ ਆ ਉਹ ਦੋਵੇਂ ਮੁਲਕਾਂ ਨੂੰ, ਪਾਕਿਸਤਾਨ ਤੇ ਭਾਰਤ ਨੂੰ ਕਹਿ ਰਹੇ ਸੀ ਕਿ ਜਿਹੜਾ ਤੁਸੀਂ ਜਿਹੜੀ ਕਨਫਲਿਕਟ ਆ ਉਹਨੂੰ ਠੰਡਾ ਕਰੋ, ਮਤਲਬ ਸਟ੍ਰੇਨ ਦੀ ਗੱਲ ਕਰ ਰਹੇ ਸੀ। ਪਰ ਭਾਰਤ ਦੇ ਵੱਲੋਂ ਜਿਹੜੀਆਂ ਲਗਾਤਾਰ ਅਗਰੈਸ਼ਨ ਦੀਆਂ ਕਾਰਵਾਈਆਂ ਆ ਉਹ ਦੇਖਣ ਨੂੰ ਮਿਲੀਆਂ, ਤੇ ਪਾਕਿਸਤਾਨ ਦੇ ਵੱਲੋਂ ਵੀ ਹੁਣ ਜਿਹੜਾ ਆ ਐਲਾਨ ਕਰਕੇ ਇੱਕ ਫੁੱਲ ਫਲਾਈਡ ਅਟੈਕ ਜਿਹੜਾ ਆ ਉਹ ਭਾਰਤ ਦੇ ਖਿਲਾਫ ਸ਼ੁਰੂ ਕਰ ਦਿੱਤਾ ਗਿਆ ਆ। ਤਾਂ ਅਸੀਂ ਆਪਣੇ ਸੋਰਸਿਸ ਤੋਂ ਜਾਣਕਾਰੀ ਹੋਰ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਮੇਂ ਜਿਹੜੀਆਂ ਘਟਨਾਵਾਂ ਆ ਉਹ ਕਿਸ ਤਰੀਕੇ ਦੀਆਂ ਉੱਥੇ ਵਾਪਰ ਰਹੀਆਂ ਨੇ। ਪਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਾਣਕਾਰੀਆਂ ਜਿਹੜੀਆਂ ਆ ਉਹ ਕਾਫੀ ਕੰਟਰੋਲਡ ਨੇ ਇਸ ਟਾਈਮ। ਭਾਰਤ ਦੇ ਮੀਡੀਆ ਦੇ ਵਿੱਚ ਹਜੇ ਤੱਕ ਇਹਨਾਂ ਹਮਲਿਆਂ ਬਾਰੇ ਕੋਈ ਵੀ ਜਿਹੜੀ ਖਬਰ ਆ ਉਹ ਸਾਹਮਣੇ ਨਹੀਂ ਆ ਰਹੀ ਆ, ਪਰ ਇੱਕ ਵੱਡੇ ਬਲਾਸਟ ਹੋਣ ਦੀ ਜਿਹੜੀ ਆਮ ਲੋਕਾਂ ਤੋਂ ਖਬਰ ਆ ਉਹ ਮਿਲ ਰਹੀ ਆ, ਤੇ ਜਿਹਦੇ 'ਚ ਦੱਸਿਆ ਜਾ ਰਿਹਾ ਕਿ ਦਿੱਲੀ ਤੱਕ ਵੀ ਜਿਹੜੀ ਮਾਰ ਆ ਉਹ ਮਾਰਨ ਦੀਆਂ ਖਬਰਾਂ ਕੁਝ ਸਾਹਮਣੇ ਆ ਰਹੀਆਂ ਨੇ, ਪਰ ਅਸੀਂ ਇਹਨਾਂ ਦੀ ਹਜੇ ਕਨਫਰਮੇਸ਼ਨ ਨਹੀਂ ਕਰ ਰਹੇ। ਤਾਂ ਇਹ ਇੱਕ ਵੱਡੀ ਅਪਡੇਟ ਆ ਕਿ ਜੇ ਦੋਵੇਂ ਮੁਲਕ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਜੰਗ ਦੇ ਵਿੱਚ ਆ ਗਏ ਆ
ਤਾਂ ਉਹਦੇ 'ਚ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਆਲਰੇਡੀ ਜਿਹੜੀਆਂ ਕੈਜੂਅਲਿਟੀਜ਼ ਨੇ, ਲੋਕਾਂ ਦੀਆਂ ਕੈਜੂਅਲਿਟੀਜ਼ ਨੇ, ਉਹ ਹੋਣੀਆਂ ਸ਼ੁਰੂ ਹੋ ਗਈਆਂ। ਇਹ ਇੱਕ ਬਹੁਤ ਵੱਡੀ ਫਿਕਰ ਵਾਲੀ ਗੱਲ ਆ। ਪਰ ਹੁਣ ਇਹ ਸਾਰੇ ਦੇ ਵਿੱਚ ਜਿਹੜੀ ਸਮਝਣ ਵਾਲੀ ਗੱਲ ਆ ਸਿੱਖਾਂ ਦੇ ਲਈ, ਉਹ ਇਹ ਆ ਕਿ ਇਹ ਜੰਗ ਹੁਣ ਜੇ ਲੜਨੀ ਉੱਥੇ ਉਸ ਖਿੱਤੇ ਦੇ ਵਿੱਚ ਤੈਅ ਆ, ਤਾਂ ਫਿਰ ਸਿੱਖ, ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸਟੇਟਮੈਂਟ ਆਈ ਆ ਸਿੱਖ ਲੀਡਰ ਨੇ ਕਿ ਸਿੱਖ ਇਸ ਜੰਗ ਦਾ ਹਿੱਸਾ ਨਹੀਂ, ਪਰ ਭਾਵੇਂ ਸਿੱਖ ਇਸ ਜੰਗ ਦਾ ਹਿੱਸਾ ਨਾ ਬਣਨ, ਪਰ ਨਾ ਚਾਹੁੰਦੇ ਹੋਏ ਵੀ ਜਿਹੜੀ ਇਹ ਸਾਰੇ ਜੰਗ ਦੇ ਵਿੱਚ ਜਿਹੜਾ ਨੁਕਸਾਨ ਆ ਉਹ ਸਿੱਖਾਂ ਨੂੰ ਝੱਲਣਾ ਪੈਣਾ। ਤਾਂ ਇਸ ਟਾਈਮ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਤੋਂ ਸਿੱਖ ਤਵੱਕੋ ਰੱਖਣਗੇ ਕਿ ਇੱਕ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਕਿਸੇ ਤਰੀਕੇ ਦਾ ਸਟਰੋਂਗ ਮੈਸੇਜ ਕਲੈਕਟਿਵਲੀ ਸਿੱਖਾਂ ਨੂੰ ਜਿਹੜਾ ਆ ਉਹ ਦੇਣਾ ਚਾਹੀਦਾ ਆ ਆਮ ਸਿੱਖਾਂ ਨੂੰ, ਤੇ ਕੋਈ ਜਿਹੜੇ ਐਕਸ਼ਨਸ ਆ ਉਹ ਜਿਹੜੇ ਆ ਆਰਗੇਨਾਈਜ਼ ਕਰਨੇ ਚਾਹੀਦੇ ਆ, ਜੋ ਕਿ ਇਸ ਸਮੇਂ ਮੈਨੂੰ ਲੱਗਦਾ ਕਿ ਜ਼ਰੂਰਤ ਬਣਦੀ ਜਾ ਰਹੀ ਆ। ਅਦਰਵਾਈਜ਼ ਜੇ ਜੰਗ ਤੋਂ ਬਾਹਰ ਰਹਿ ਕੇ ਜਿਹੜਾ ਸਿੱਖਾਂ ਦਾ ਉਹ ਨਹੀਂ ਸਰਨਾ। ਜੰਗ ਦੇ ਵਿੱਚ ਹਾਲਾਤ ਇਹ ਨੇ ਕਿ ਤੁਹਾਡੇ ਘਰਾਂ ਦੇ ਉੱਤੇ ਬੰਬ ਡਿੱਗ ਰਹੇ ਆ, ਤੁਹਾਡੇ ਖੇਤਾਂ ਦੇ ਵਿੱਚ ਤੁਹਾਡੇ ਪਸ਼ੂ ਆ ਜਿਹੜੇ ਉਹ ਮਰਨਗੇ, ਤੁਸੀਂ ਕਿੰਨੇ ਪਿੰਡ ਜਿਹੜੇ ਆ ਉਹਨਾਂ ਦੇ ਵਿੱਚੋਂ ਹਿਜਰਤ ਸ਼ੁਰੂ ਹੋ ਗਈ ਆ, ਜਿਹੜੇ ਬਾਰਡਰ ਦੇ ਉੱਤੇ ਵੱਸਦੇ ਆ ਲੋਕ, ਪਿੰਡ ਛੱਡ ਕੇ, ਆਪਣੇ ਘਰ ਘਾਟ ਛੱਡ ਕੇ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਜਿਹੜੇ ਆ ਉਹ ਬੇਘਰ ਹੋ ਰਹੇ ਆ। ਤਾਂ ਇਹ ਸਾਰੀ ਤਰਾਸਦੀ ਦੇ ਵਿੱਚ ਸਿੱਖ ਲੀਡਰਸ਼ਿਪ ਦਾ ਸੀਨ ਤੋਂ ਬਾਹਰ ਰਹਿਣਾ ਇੱਕ ਬਹੁਤ ਵੱਡਾ, ਅਸੀਂ ਕਹਿ ਸਕਦੇ ਹਾਂ ਕਿ ਇੱਕ ਕ੍ਰਾਈਸਿਸ ਵਾਲੀ ਗੱਲ ਹੋਊਗੀ। ਪਰ ਇੱਥੇ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਪੰਜਾਬ ਤੋਂ, ਉਹਨਾਂ ਦੀਆਂ ਸਟੇਟਮੈਂਟਾਂ ਆਈਆਂ, ਤੇ ਹੋਰ ਲੀਡਰਾਂ ਦੀ ਵੀ ਜਿਹੜੀ ਸਟੇਟਮੈਂਟ ਜਾਂ ਜਿਹੜੇ ਬਿਆਨ ਨੇ ਜਾਂ ਜਿਹੜੀਆਂ ਕਾਰਵਾਈਆਂ ਨੇ ਉਹਦੀ ਤਵੱਕੋ ਜਿਹੜੀ ਆ ਉਹ ਕੀਤੀ ਜਾ ਰਹੀ ਆ। ਤੇ ਡਾਇਸਪੋਰਾ ਦੇ ਵਿੱਚ ਇਸ ਟਾਈਮ ਸਿੱਖਾਂ ਦੀ ਸਭ ਤੋਂ ਵੱਡੀ ਸਟਰੈਂਥ ਡਾਇਸਪੋਰਾ ਦੇ ਵਿੱਚ ਆ। ਤਾਂ ਸਿੱਖ ਡਾਇਸਪੋਰਾ ਨੂੰ ਐਮਰਜੈਂਸੀ ਜਿਹੜੀਆਂ ਮੀਟਿੰਗਸ ਨੇ ਉਹ ਕਾਲ ਕਰਨੀਆਂ ਚਾਹੀਦੀਆਂ ਸਿੱਖ ਆਰਗੇਨਾਈਜੇਸ਼ਨਸ ਨੂੰ। ਇਹ ਸਮਾਂ ਹੁਣ ਸ਼ਾਇਦ ਦੇਖਣ ਦਾ ਨਹੀਂ ਰਿਹਾ, ਕਿਉਂਕਿ ਮਿੰਟਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹੁਣ ਤੋਂ ਘੰਟਾ ਡੇਢ ਘੰਟਾ ਪਹਿਲਾਂ ਲੱਗ ਰਿਹਾ ਸੀ ਕਿ ਸ਼ਾਇਦ ਉਵੇਂ ਹੀ ਜਿਹੜਾ ਜਿਵੇਂ ਪਿਛਲੀਆਂ 2 ਰਾਤਾਂ ਲੰਘੀਆਂ ਉਵੇਂ ਹੀ ਇਹ ਰਾਤ ਵੀ ਲੰਘ ਜਾਣੀ ਆ। ਪਰ ਹੁਣ ਜਿਹੜਾ ਟਕਰਾਅ ਆ ਉਹ ਇੱਕ ਵੱਡਾ ਟਕਰਾਅ ਬਣਦਾ ਜਾ ਰਿਹਾ। ਤੇ ਪਾਕਿਸਤਾਨ ਨੇ ਆਲਰੇਡੀ, ਪਾਕਿਸਤਾਨ ਦੇ ਵਿੱਚ ਅੱਜ ਅਸੀਂ ਦੇਖਿਆ ਕਿ ਸਾਊਦੀ ਅਰੇਬੀਆ ਤੋਂ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਆ ਉਹ ਪਹੁੰਚੇ ਪਾਕਿਸਤਾਨ। ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਅਮਰੀਕਾ ਵੀ ਜਿਹੜਾ ਲਗਾਤਾਰ ਜਿਹੜੇ ਸੈਕਟਰੀ ਆਫ ਸਟੇਟ ਨੇ ਉਹ ਗੱਲਬਾਤ ਕਰ ਰਹੇ ਆ ਭਾਰਤ ਤੇ ਪਾਕਿਸਤਾਨ ਦੇ ਨਾਲ। ਪਰ ਜਿਹੜੀ ਵੈਂਸ ਦੀ ਸਟੇਟਮੈਂਟ ਵੀ ਅਸੀਂ ਕੱਲ ਦੇਖੀ ਆ ਉਹ ਤੋਂ ਇਹ ਸਪਸ਼ਟ ਆ ਕਿ ਪਾਕਿਸਤਾਨ, ਜਿਹੜੀ ਗੱਲ ਪਾਕਿਸਤਾਨ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਨੂੰ ਲਿਖਤੀ ਰੂਪ 'ਚ ਕਹੀ ਆ ਕਿ ਇੰਡੀਆ ਨੇ ਜਿਹੜਾ ਅਗਰੈਸ਼ਨ ਦਿਖਾਇਆ ਆ ਪਾਕਿਸਤਾਨ ਦੀ ਸੋਵਰੈਨਿਟੀ ਤੇ ਅਟੈਕ ਕੀਤਾ, ਤਾਂ ਹੁਣ ਪਾਕਿਸਤਾਨ ਜਿਹੜਾ ਆ ਇਹ ਹੱਕ ਰੱਖਦਾ ਆ ਕਿ ਉਹ ਰਿਟੈਲੀਏਟਰੀ ਅਟੈਕ ਇੰਡੀਆ ਤੇ ਕਰ ਸਕੇ। ਤੇ ਹਜੇ ਤੱਕ ਪਾਕਿਸਤਾਨ ਇਹ ਦਾਅਵਾ ਕਰ ਰਿਹਾ ਕਿ ਉਹਨੇ ਅਟੈਕ ਨਹੀਂ ਕੀਤਾ ਆ, ਤੇ ਪਾਕਿਸਤਾਨ ਦਾ ਕਹਿਣਾ ਕਿ ਉਹ ਇਹ ਹੱਕ ਰੱਖਦਾ ਤੇ ਉਹ ਇਹ ਅਟੈਕ ਜ਼ਰੂਰ ਕਰੇਗਾ। ਤੇ ਇਹਦੇ ਬਾਰੇ ਪਾਕਿਸਤਾਨ ਦੀਆਂ ਸਟੇਟਮੈਂਟਸ ਜਿਹੜੀਆਂ ਆ ਰਹੀਆਂ ਨੇ ਉਹ ਇਹ ਨੇ ਕਿ ਉਹ ਜਿਹੜਾ ਅਟੈਕ ਆ ਉਹਦੇ ਬਾਰੇ ਤੁਹਾਨੂੰ ਮੀਡੀਆ ਤੋਂ ਜਾਣਕਾਰੀ, ਭਾਰਤੀ ਮੀਡੀਆ ਤੋਂ ਜਾਣਕਾਰੀ ਲੈਣ ਦੀ ਲੋੜ ਨਹੀਂ ਪੈਣੀ, ਉਹ ਅਟੈਕ ਦੀ ਗੂੰਜ ਸਾਰੀ ਦੁਨੀਆ 'ਚ ਸੁਣੇਗੀ। ਤਾਂ ਇਸ ਦੇ ਚੱਲਦਿਆਂ ਇਹ ਜਿਹੜੇ ਹਾਲਾਤ ਨੇ ਕਾਫੀ ਅਸੀਂ ਕਹਿ ਸਕਦੇ ਹਾਂ ਕਿ ਚੈਲੰਜਿੰਗ ਬਣ ਸਕਦੇ ਆ ਪੰਜਾਬ ਦੇ ਲਈ। ਤੇ ਇਸ ਸਮੇਂ ਕੋਸ਼ਿਸ਼ਾਂ ਇਹ ਵੀ ਹੋ ਰਹੀਆਂ ਨੇ ਕਿ ਕੁਛ ਭਾਰਤ ਦੇ ਵੱਲੋਂ ਵੀ ਸਿੱਖਾਂ ਨੂੰ ਆਪਣੇ ਵਾਲੇ ਪਾਸਿਓਂ ਜਿਹੜਾ ਜੰਗ ਦੇ ਵਿੱਚ ਨੋੜਨ ਦੀ ਕੋਸ਼ਿਸ਼ ਹੋ ਰਹੀ ਆ। ਉਹਦੇ ਲਈ ਜਿਹੜੇ ਇੰਡੀਅਨ ਸਟੇਟ ਦੇ ਕੁਛ ਏਜੰਟ ਹੈਗੇ ਆ, ਚਾਹੇ ਉਹ ਸਿੱਖ ਸੰਸਥਾਵਾਂ 'ਚ ਬੈਠੇ ਹੋਣ, ਸਿੱਖ ਇੰਸਟੀਚਿਊਟ 'ਚ ਬੈਠੇ ਹੋਣ, ਸਿੱਖ ਪੋਲੀਟੀਕਲ ਸਪੈਕਟਰਮ ਦੇ ਉੱਤੇ ਬੈਠੇ ਹੋਣ, ਜਾਂ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਜਿਹੜੇ ਕੁਛ ਹੈਗੇ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਹਿਤੈਸ਼ੀ ਬਣਦੇ ਰਹੇ, ਪਰ ਇਹੋ ਜਿਹੇ ਕ੍ਰਿਟੀਕਲ ਸਮੇਂ ਤੇ ਉਹ ਨੈਰੇਟਿਵ ਪੁਸ਼ ਕਰਦੇ ਆ ਕਿ ਜਿੱਥੇ ਉਹ ਸਿੱਖਾਂ ਨੂੰ ਭਾਰਤ ਦੇ ਨਾਲ ਨੱਥੀ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਇਸ ਸਮੇਂ ਬੜਾ ਜ਼ਰੂਰੀ ਆ ਕਿ ਸਿੱਖ ਇਸ ਗੱਲ ਨੂੰ ਸਿਆਣਪ ਨਾਲ ਸਮਝਣ ਕਿ ਜੋ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਪਿਛਲੇ 1947 ਤੋਂ ਲੈ ਕੇ ਅੱਜ ਤੱਕ ਜੋ ਵਾਪਰਿਆ, ਮਤਲਬ ਇਹ ਸਾਰਾ ਸਫ਼ਰ ਜੇ ਤੁਸੀਂ ਮੋਟਾ ਵੀ ਯਾਦ ਕਰ ਲਓ, ਜਿੰਨੇ ਸਿੱਖ ਆ ਵੀ 1947 'ਚ ਕਿੰਨਾ ਨੁਕਸਾਨ ਸਿੱਖਾਂ ਨੇ ਝੱਲਿਆ, ਕਿਹਦੇ ਭਰੋਸੇ ਤੇ ਝੱਲਿਆ ਵੀ ਗਾਂਧੀ, ਨਹਿਰੂ, ਇਹਨਾਂ ਸਾਰਿਆਂ ਨੇ, ਕਾਂਗਰਸ ਨੇ ਜਿਹੜੀ ਹਿੰਦੂ ਲੀਡਰਸ਼ਿਪ ਸੀ ਤੁਹਾਨੂੰ ਯਕੀਨ ਦਿਵਾਇਆ ਕਿ ਦੇਖੋ ਜੀ ਤੁਹਾਨੂੰ ਅਸੀਂ ਵੱਧ ਅਧਿਕਾਰ ਦੇਵਾਂਗੇ ਤੁਹਾਡੇ ਖਿੱਤੇ 'ਚ ਇੱਕ ਇਹੋ ਜਿਹਾ ਖਿੱਤਾ, ਵੱਧ ਅਧਿਕਾਰਾਂ ਦੀ ਵੀ ਗੱਲ ਨਹੀਂ ਕਿਹਾ ਸੀ ਕਿ ਇਹੋ ਜਿਹਾ ਖਿੱਤਾ ਦੇਵਾਂਗੇ ਤੁਸੀਂ ਆਜ਼ਾਦੀ ਮਾਣੋਗੇ ਉਸ ਖਿੱਤੇ 'ਚ। ਤੇ ਫਿਰ ਮੁੜ ਕੇ ਜਦੋਂ ਮਤਲਬ ਉਹ ਸਾਰਾ ਕੁਛ ਹੋਇਆ ਤੇ ਫਿਰ ਤੁਹਾਡੇ ਖਿਲਾਫ ਸਰਕੂਲਰ ਕੱਢੇ ਵੀ ਇਹ ਤਾਂ ਜਰਾਇਮ ਪੇਸ਼ਾ ਕੌਮ ਆ, ਤੇ ਜਰਾਇਮ ਪੇਸ਼ਾ ਕੌਮ ਦਾ ਤੁਹਾਨੂੰ ਇਹਨਾਂ ਨੇ ਇਨਾਮ ਤੁਹਾਨੂੰ ਜਰਾਇਮ ਪੇਸ਼ਾ ਕੌਮ ਬਣਾ ਕੇ ਦਿੱਤਾ। ਤੇ ਉਸ ਤੋਂ ਬਾਅਦ ਜਦੋਂ ਫਿਰ ਤੁਸੀਂ ਆਜ਼ਾਦੀ ਦਾ ਤੁਹਾਨੂੰ ਕੋਈ ਇਹੋ ਜਿਹਾ ਖਿੱਤਾ ਤਾਂ ਕੀ ਦੇਣਾ ਸੀ,
ਤੁਸੀਂ ਭਾਸ਼ਾ ਦੇ ਆਧਾਰ ਤੇ ਇੱਕ ਆਪਣਾ ਸੂਬਾ ਮੰਗਿਆ ਵੀ ਜਿੱਥੇ ਘੱਟੋ ਘੱਟ ਚਲੋ ਤੁਸੀਂ ਮੈਜੋਰਿਟੀ 'ਚ ਆਪਣੀ ਸਰਕਾਰ ਤਾਂ ਬਣਾ ਲਓ ਵੀ ਸਰਕਾਰੀ ਦਰਬਾਰੇ ਦਾ ਕੋਈ ਤੁਹਾਡੀ ਸੁਣਵਾਈ ਹੋਵੇ, ਤੇ ਉਹਦੇ ਵਾਸਤੇ ਵੀ ਤੁਹਾਨੂੰ ਆਪਣੇ ਪੁੱਤ ਸ਼ਹੀਦ ਕਰਾਉਣੇ ਪਏ। ਤੁਹਾਨੂੰ ਕਿੰਨੇ ਸਾਲ ਤੁਸੀਂ ਕਦੇ ਲਿਲਕੜੀਆਂ ਤੁਹਾਡੀ ਲੀਡਰਸ਼ਿਪ ਨੇ ਕੱਢੀਆਂ, ਕਦੇ ਮੋਰਚੇ ਲਾਏ, ਕਦੇ ਲੜੇ, ਕੀ ਕੁਛ ਨਹੀਂ ਕੀਤਾ। ਤੇ ਫਿਰ ਮਤਲਬ ਸਿੱਖਾਂ ਨੇ ਦੇਖਿਆ ਵੀ 1965 ਦਾ ਇੱਕ ਬਹੁਤ ਵੱਡਾ ਤਜਰਬਾ ਹੈ ਸਿੱਖਾਂ ਦਾ, ਵੀ 1965 ਦੀ ਜੰਗ ਹੋਈ। ਤਾਂ ਇਹ ਅੱਜ ਜਿਹੜੀ ਗੱਲ ਆ, ਇਹ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜੇ ਅੱਜ ਸਿੱਖ ਕੁਝ ਗੱਲਾਂ ਸਿੱਖਾਂ ਦੇ ਵਿੱਚ ਆ ਰਹੀਆਂ ਨੇ ਜਾਂ ਸਿੱਖ ਲੀਡਰਸ਼ਿਪ 'ਚ ਆ ਰਹੀਆਂ ਨੇ ਵੀ ਅੱਜ ਸਮਾਂ ਕੁਛ ਆਪਣੇ ਬੰਦੇ ਛਡਾ ਲਓ ਜੇਲ੍ਹਾਂ 'ਚੋਂ, ਜਾਂ ਭਾਰਤ ਸਰਕਾਰ ਦੇ ਨਾਲ ਇਹੋ ਜਿਹੀ ਗੱਲ ਕੀਤੀ ਜਾਵੇ ਜਾਂ ਕੁਛ ਵੀ ਆ, ਪਰ ਇਹ ਇਤਿਹਾਸ ਤੋਂ ਸਿੱਖਣਾ ਚਾਹੀਦਾ। 1965 ਦੀ ਜੰਗ ਦੇ ਵਿੱਚ ਜੇ ਪੰਜਾਬ ਦੇ ਲੋਕ, ਮੋਟੀ ਜੀ ਗੱਲ ਆ, ਸਿੱਖ ਜਿਹੜੇ ਆ ਉਹ ਭਾਰਤੀ ਫੌਜ ਦੀ ਮਦਦ ਨਾ ਕਰਦੇ ਤਾਂ ਭਾਰਤੀ ਫੌਜ, ਇਹ ਇੰਡੀਆ ਦੇ ਜਿਹੜੇ ਜਨਰਲ ਆਰਮੀ ਦੇ ਉਹ ਇਹ ਗੱਲ ਦਾਅਵਾ ਕਰਦੇ ਕਿ ਭਾਰਤੀ ਫੌਜ ਜਿਹੜੀ ਆ ਉਹ ਕਦੇ ਨਹੀਂ ਸੀ ਜਿੱਤ ਸਕਦੀ। ਤੇ ਸਿੱਖ ਫੌਜੀਆਂ ਤੇ ਸਿੱਖ ਲੋਕਾਂ ਦੀ ਮਦਦ ਤੋਂ ਬਿਨਾਂ ਇੱਥੋਂ ਤੱਕ ਹਾਲਾਤ ਸੀ ਕਿ ਪੰਜਾਬ ਦਾ ਇੱਕ ਵੱਡਾ ਹਿੱਸਾ ਉਦੋਂ ਭਾਰਤ ਦੀ ਸਰਕਾਰ ਪਾਕਿਸਤਾਨ ਨੂੰ ਛੱਡਣਾ ਜਿਹੜਾ ਆ ਉਹਦੇ ਲਈ ਰਾਜੀ ਹੋ ਗਈ ਸੀ, ਵੀ ਇਹ ਹਾਲਾਤ ਬਣੇ ਹੋਏ ਸੀ ਜੰਗ ਦੇ। ਪਰ ਉਦੋਂ ਸਿੱਖਾਂ ਦੀ ਮਦਦ ਦੇ ਚੱਲਦਿਆਂ, ਕਿਉਂਕਿ ਅਕਾਲੀ ਦਲ ਪੰਜਾਬੀ ਸੂਬੇ ਦਾ ਮੋਰਚਾ ਲੜ ਰਹੀ ਸੀ, ਪਰ ਜੰਗ ਆ ਗਈ ਤੇ ਫਿਰ ਉਹੀ ਰਾਸ਼ਟਰਵਾਦ ਦਾ ਸਾਰਾ ਜਿਹੜਾ ਇੱਕ ਮਾਹੌਲ ਸਿਰਜਿਆ ਗਿਆ ਤੇ ਉਹਦੇ 'ਚ ਅਕਾਲੀ ਦਲ ਨੇ ਆਪਣਾ ਮੋਰਚਾ ਸਸਪੈਂਡ ਕੀਤਾ ਤੇ ਸਿੱਖਾਂ ਨੂੰ ਇਹ ਬੇਨਤੀ ਕੀਤੀ, ਸਿੱਖ ਗੁਰਦੁਆਰਿਆਂ ਨੂੰ, ਸਿੱਖ ਸੰਸਥਾਵਾਂ ਨੂੰ, ਕਿ ਫੌਜ ਦੀ ਮਦਦ ਕਰੋ। ਤੇ ਉਹਦੇ ਨਾਲ ਉਹ ਜੰਗ ਜਿਹੜੀ ਆ ਉੱਥੇ ਭਾਰਤ ਜਿਹੜਾ ਆ ਆਪਣੀ ਇੱਜ਼ਤ ਬਚਾਉਣ 'ਚ ਕਾਮਯਾਬ ਰਿਹਾ। ਫਿਰ 1965 ਤੋਂ ਬਾਅਦ ਜਦੋਂ ਸੂਬੇ ਦੀ ਗੱਲ ਆਈ, ਚਲੋ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਤੁਹਾਨੂੰ ਦਿੰਨੇ ਆ, ਤੇ ਫਿਰ ਜਿਹੜਾ ਪੰਜਾਬ ਸੂਬਾ ਦਿੱਤਾ ਤਾਂ ਅੱਜ ਤੱਕ ਜਿੰਨਾ ਧੱਕਾ ਪੰਜਾਬ ਦੇ ਨਾਲ ਹੋਇਆ, ਤੁਸੀਂ ਕਹਿ ਲਓ ਵੀ ਚਾਹੇ ਪੰਜਾਬ ਦੇ ਪਾਣੀ ਲੁੱਟੇ ਗਏ, ਪੰਜਾਬ ਦੀ ਰਾਜਧਾਨੀ ਲੁੱਟੀ, ਪੰਜਾਬੀ ਬੋਲਦੇ ਇਲਾਕੇ ਲੁੱਟੇ, ਜਾਂ ਜੋ ਅੱਜ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਇਕੋਨਮੀ ਦਾ ਹਾਲ ਦੇਖ ਰਹੇ ਹਾਂ ਵੀ ਪੰਜਾਬ ਦੀ ਇਕੋਨਮੀ ਲਗਾਤਾਰ ਘਾਟੇ ਜਾ ਰਹੀ ਹੈ, ਪੰਜਾਬ ਸਿਰ ਇੰਨਾ ਕਰਜ਼ਾ ਹੋਇਆ, ਜੋ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਵੀ ਚੱਲਿਆ, ਸਾਰੇ ਕੁਛ ਦੀ ਜੜ ਉਸ ਜੰਗ ਤੋਂ ਬਾਅਦ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਾਇਆ ਗਿਆ। ਜੇ ਮਤਲਬ ਉਹ ਜਿਹੜਾ ਰੀਆਰਗਨਾਈਜੇਸ਼ਨ ਐਕਟ, ਜੋ ਤੁਸੀਂ ਮਦਦ ਕੀਤੀ ਭਾਰਤੀ ਫੌਜ ਦੀ ਤੇ ਉਹਦੇ ਖਜ਼ਾਨੇ 'ਚ ਜੋ ਤੁਹਾਨੂੰ ਮਿਲਿਆ, ਉਹ ਜਿਹੜਾ ਐਕਟ ਆ ਉਹਦੇ ਚੱਲਦਿਆਂ ਸਾਰਾ ਕੁਛ ਮਤਲਬ ਅੱਜ ਜੋ ਪੰਜਾਬ ਦੀ ਜਿੰਨੀ ਲੁੱਟ ਹੋਈ ਆ ਉਹ ਪੰਜਾਬ ਰੀਆਰਗਨਾਈਜੇਸ਼ਨ ਐਕਟ ਉਹਦੀ ਜੜ ਆ। ਤੇ ਉਹ ਐਕਟ, ਉਹ ਕਾਨੂੰਨ ਬਣਾਇਆ ਵੀ ਜਿਹਨੇ ਤੁਹਾਡੀ ਲੁੱਟ ਕੀਤੀ, ਜਿਹਨੇ ਤੁਹਾਨੂੰ ਬਰਬਾਦ ਕੀਤਾ, ਵੀ ਉਹ ਤੁਹਾਨੂੰ ਜੰਗ ਦੇ ਵਿੱਚ ਮਦਦ ਕਰਨ ਦਾ ਸਿੱਟਾ ਉਹ ਮਿਲਿਆ। ਤੇ ਉਹ ਇਤਿਹਾਸ ਜਿਹੜਾ ਆ ਵੀ ਉਹ ਤੋਂ ਬਾਅਦ ਤੇ ਕਿੰਨਾ ਕੁਛ ਤੁਹਾਡੇ ਨਾਲ ਹੋਇਆ, ਧੀਆਂ ਭੈਣਾਂ ਦੀ ਬੇਪਤੀ, ਛੋਟੇ ਛੋਟੇ ਬੱਚੇ ਤੁਹਾਡੇ ਕਤਲ ਕੀਤੇ, ਪਿੰਡਾਂ ਦੇ ਪਿੰਡ ਖਤਮ ਕਰਤੇ, ਨੌਜਵਾਨ ਕਤਲ ਕਰਕੇ, ਤੁਹਾਡੇ ਨੌਜਵਾਨਾਂ ਨੂੰ ਚੱਕ ਕੇ ਤੁਹਾਡੇ ਪਿੰਡਾਂ 'ਚ ਲਿਆ ਕੇ ਕਤਲ ਕੀਤਾ, ਝੂਠੇ ਪੁਲਿਸ ਮੁਕਾਬਲਿਆਂ ਦਾ ਐਡਾ ਵੱਡਾ ਦੌਰ ਚਲਾਇਆ ਜੋ ਦਿੱਲੀ ਭਾਰਤ ਦੇ ਸਾਰੇ ਮਤਲਬ 84 'ਚ ਤੁਹਾਡੇ ਨਾਲ ਕੀਤਾ। ਮਤਲਬ ਕੋਈ ਵੀ ਜਿਹੜੀ ਅਣਖੀਲੀ ਕੌਮ ਆ ਉਹ ਇੰਨਾ ਕੁਛ ਹੋਣ ਤੋਂ ਬਾਵਜੂਦ ਵੀ ਜਿਹੜਾ ਕਰਨ ਵਾਲਾ ਆ ਜੇ ਉਹਦੇ ਨਾਲ ਭਾਈਵਾਲੀ ਪਾਉਂਦੀ ਆ ਤਾਂ ਉਹਦੇ ਨਾਲੋਂ ਮੈਂ ਕਹਿੰਦਾ ਵੀ ਬੇਅਣਖੀ ਕੌਮ ਕੋਈ ਨਹੀਂ ਹੋ ਸਕਦੀ। ਤੇ ਜਿਹੜੇ ਅਣਖੀ ਸਿੱਖ ਆ, ਜਿਹੜੇ ਅਣਖੀਲੇ ਸਿੱਖ ਆ, ਜਿਹੜੇ ਗੁਰੂ ਦੇ ਸਿੱਖ ਆ, ਉਹ ਤਾਂ ਦੇਖੋ ਆਪਣਾ ਜਿਹੜਾ ਸੰਘਰਸ਼ ਆ ਉਹ ਲੜ ਰਹੇ ਆ ਵੀ ਜਿਹਦੇ ਕਰਕੇ ਹੀ ਅੱਜ ਭਾਰਤ ਜਿਹੜਾ ਆ ਉਹ ਵਿਦੇਸ਼ਾਂ 'ਚ ਆ ਕੇ ਵੀ ਸਿੱਖਾਂ ਨੂੰ ਕਤਲ ਕਰ ਰਿਹਾ ਆ। ਪਰ ਇਹ ਮਤਲਬ ਸਿੱਖਾਂ ਦੇ ਲਈ ਇੱਕ ਕਹਿ ਸਕਦੇ ਕਲੈਕਟਿਵ ਜਿਹੜੀ ਸਿੱਖਾਂ ਦੀ ਕੌਨਸ਼ੀਅਸਨੈਸ ਆ ਉਹਦੇ ਲਈ ਇਹ ਮੈਸੇਜ ਆ ਵੀ ਜੇ ਤੁਹਾਨੂੰ ਕੋਈ ਬੰਦਾ ਇਹ ਗੱਲ ਕਹਿੰਦਾ ਆ ਕਿ ਭਾਰਤ ਦੀ ਮਦਦ ਕਰੋ ਜੀ ਤੇ ਭਾਰਤ ਤੁਹਾਨੂੰ ਆਹ ਦੇ ਦੂੰਗਾ, ਉਹ ਦੇ ਦੂੰਗਾ, ਤਾਂ 47 ਦਾ ਤਜਰਬਾ ਤੁਹਾਡੇ ਕੋਲ ਆ, 65 ਦਾ ਤਜਰਬਾ ਤੁਹਾਡੇ ਕੋਲ ਆ, ਤੇ ਉਹ ਤੋਂ ਬਾਅਦ ਜੋ ਕੁਛ ਹੋਇਆ, ਤਾਂ ਭਾਰਤ ਦੇ ਤੇ ਯਕੀਨ ਕਰਨ ਦਾ ਕੋਈ ਸਿੱਖਾਂ ਦੇ ਲਈ ਸਵਾਲ ਨਹੀਂ ਪੈਦਾ ਹੁੰਦਾ। ਤਾਂ ਮਸਲਾ ਇਹ ਆ ਵੀ ਇਹ ਜਿਹੜੀ ਇਸ ਸਮੇਂ ਜੰਗ ਚੱਲ ਰਹੀ ਆ ਉਹਦੇ 'ਚ ਸਿੱਖਾਂ ਨੂੰ ਕਰਨਾ ਕੀ ਚਾਹੀਦਾ ਆ, ਉਹਦੇ 'ਚ ਸਿੱਖਾਂ ਦੇ ਲਈ ਸਾਫ਼ ਤੇ ਸਪਸ਼ਟ ਜਿਹੜਾ ਰਾਹ ਆ ਉਹ ਜਿਹੜਾ 18ਵੀਂ ਸਦੀ ਦੇ ਸਿੱਖਾਂ ਨੇ ਜੋ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੰਗਤ ਨੂੰ ਮਾਣਿਆ, ਮਤਲਬ ਉਹ ਤੋਂ ਬਾਅਦ ਜਿਹੜਾ ਸਾਰਾ ਸਿੱਖ ਸੰਘਰਸ਼ ਜਿਨ੍ਹਾਂ ਨੇ ਲੜਿਆ, ਜਿਹੜੇ ਉਹ ਪੁਰਾਤਨ ਸਿੰਘ ਸੀ, ਉਹਨਾਂ ਨੇ ਜੋ ਰਾਹ ਸਿੱਖਾਂ ਨੂੰ ਦਿੱਤਾ ਉਹੀ ਰਾਹ ਅੱਜ ਆ। ਸਿੱਖ ਇਸ ਜੰਗ ਦੇ ਵਿੱਚ ਕਿਸੇ ਦੇ ਭਾਈਵਾਲ ਨਹੀਂ, ਨਾ ਪੰਜਾਬ ਦਾ ਖਿੱਤਾ ਇੱਥੇ ਦੁਨੀਆ ਦੇ ਹਥਿਆਰ ਵਰਤਣ ਦੀ ਕੋਈ ਲੈਬੋਰਟਰੀ ਆ। ਪੰਜਾਬ ਦਾ ਖਿੱਤਾ ਇਹ ਗੁਰੂਆਂ ਦਾ ਖਿੱਤਾ ਤੇ ਇਹ ਸਿੱਖਾਂ ਦਾ ਪਾਤਸ਼ਾਹੀ ਦਾਅਵੇ ਦਾ ਖਿੱਤਾ ਹੈ। ਇਸ ਪੰਜਾਬ ਦੇ ਖਿੱਤੇ ਤੇ ਦਾਅਵੇਦਾਰੀ ਸਿੱਖਾਂ ਦੀ ਆ। ਜਦੋਂ ਅਫਗਾਨਿਸਤਾਨ ਤੋਂ ਜਿਹੜੇ ਪਠਾਨ ਆ ਉਹ ਦਿੱਲੀ ਤਖਤ ਤੇ ਕਬਜ਼ਾ ਕਰਨ ਲਈ ਚੜ੍ਹ ਕੇ ਆਏ ਤੇ ਦਿੱਲੀ ਦੇ ਉੱਤੇ ਕਾਬਜ ਮੁਗਲ ਜਿਹੜੀ ਸਲਤਨਤ ਆ ਉਹ ਆਪਣੇ ਤਖਤ ਨੂੰ ਬਚਾਉਣ ਲਈ ਲੜ ਰਹੀ ਸੀ,
ਤੇ ਉਸ ਤੋਂ ਬਾਅਦ ਭਾਵੇਂ ਜਿਹੜੇ ਮਰਾਠੇ ਆ ਉਹ ਲੜ ਰਹੇ ਸੀ ਜਿਹੜਾ ਦਿੱਲੀ ਦੇ ਉੱਤੇ ਕਾਬਜ ਹੋ ਕੇ ਆਪਣੇ ਰਾਜ ਨੂੰ ਬਚਾਉਣ ਦੇ ਲਈ, ਤਾਂ ਹਰ ਵਾਰ ਸਿੱਖਾਂ ਨੇ ਕਿਸੇ ਦੇ ਨਾਲ ਭਾਈਵਾਲੀ ਨਹੀਂ ਪਾਈ, ਪਰ ਸਿੱਖਾਂ ਨੇ ਆਪਣੀ ਜਿਹੜੀ ਤਲਵਾਰ ਦੇ ਮੁੱਠੇ ਤੋਂ ਹੱਥ ਵੀ ਨਹੀਂ ਚੁੱਕਿਆ। ਤਾਂ ਸਿੱਖ ਸ਼ਸਤਰਧਾਰੀ ਸੀ, ਜੇ ਲੜਨ ਵਾਲੀਆਂ ਧਿਰਾਂ ਬਾਕੀ ਸ਼ਸਤਰਧਾਰੀ ਸੀ ਤਾਂ ਸਿੱਖ ਵੀ ਸ਼ਸਤਰਧਾਰੀ ਸੀ। ਤੇ ਸਿੱਖ ਜਿਹੜੇ ਆ ਉਹਨਾਂ ਦਾ ਸਪਸ਼ਟ ਸੁਨੇਹਾ ਸੀ ਕਿ ਤੁਸੀਂ ਦਿੱਲੀ ਦੇ ਤਖਤ ਤੇ ਜਿਹੜਾ ਮਰਜ਼ੀ ਬੈਠੇ, ਅਫਗਾਨਿਸਤਾਨ ਕਾਬਲ ਦੇ ਤਖਤ ਤੇ ਜਿਹੜਾ ਮਰਜ਼ੀ ਬੈਠੇ, ਪਰ ਜਿਹੜਾ ਇਹ ਖਿੱਤਾ ਪੰਜਾਬ ਦਾ ਆ ਇਹਦੇ ਦਾਅਵੇਦਾਰ ਅਸੀਂ ਆ। ਤੇ ਇਸ ਖਿੱਤੇ ਦੇ ਵਿੱਚ ਜੇ ਕੋਈ ਹੋਰ ਦਾਅਵੇਦਾਰੀ ਕਰੂਗਾ ਤਾਂ ਉਹਨੂੰ ਸਾਡੀ ਤਲਵਾਰ ਦੇ ਨਾਲ ਮੁਕਾਬਲਾ ਕਰਨਾ ਪੈਣਾ ਹੈ। ਤੇ ਸਿੱਖਾਂ ਨੇ ਉਹ ਭਾਵੇਂ ਮਰਾਠੇ ਹੋਣ, ਭਾਵੇਂ ਮੁਗਲ ਹੋਣ, ਭਾਵੇਂ ਉਹ ਪਠਾਨ ਹੋਣ, ਜਿਹੜੀ ਵੀ ਧਿਰ ਸੀ ਹਰੇਕ ਦੇ ਨਾਲ ਇਸ ਖਿੱਤੇ ਦੀ ਦਾਅਵੇਦਾਰੀ ਹਾਸਲ ਕਰਨ ਦੇ ਲਈ ਲੜਾਈ ਕੀਤੀ, ਜੰਗ ਕੀਤੀ ਤੇ ਆਪਣਾ ਰਾਜ ਸਥਾਪਿਤ ਕੀਤਾ। ਤਾਂ ਸਿੱਖਾਂ ਦੇ ਲਈ ਜਿਹੜੀ ਹੈ ਇਤਿਹਾਸ ਤੋਂ ਇਹ ਸੇਧ ਆ, ਇਹੀ ਸੇਧ ਅੱਜ ਵੀ ਸਿੱਖਾਂ ਨੂੰ ਲੈਣੀ ਚਾਹੀਦੀ ਆ। ਸਿੱਖਾਂ ਦਾ ਇਹ ਸਪਸ਼ਟ ਆ ਵੀ ਜਿਹੜਾ ਇਹ ਖਿੱਤਾ ਆ ਪੰਜਾਬ ਦਾ, ਉਹਦੇ 'ਚ ਬਫਰ ਸਟੇਟ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਖਾਲਿਸਤਾਨ ਜਿਹੜੀ ਆ ਉਹ ਹੋਂਦ 'ਚ ਹੋਣੀ ਚਾਹੀਦੀ ਆ। ਇਹ ਸਿੱਖਾਂ ਦੀ ਐਸਪੀਰੇਸ਼ਨ ਆ। ਇਹ ਯੂਨਾਈਟਿਡ ਨੇਸ਼ਨ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਵਿਧਾਨ ਆ ਉਹਦੇ ਮੁਤਾਬਕ ਵੀ ਇਹ ਚੀਜ਼ ਜਿਹੜੀ ਆ ਹੋਣੀ ਚਾਹੀਦੀ ਆ ਵੀ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਟੂ ਨੇਸ਼ਨ ਥਿਊਰੀ ਤੇ ਦੋ ਮੁਲਕ ਬਣੇ ਤਾਂ ਸਿੱਖ ਜਿਹੜੇ ਇੱਕ ਤੀਜੀ ਕੌਮ, ਤੀਜੀ ਧਿਰ ਸੀ, ਉੱਥੇ ਉਹਨਾਂ ਨੂੰ ਦੇਸ਼ ਕਿਉਂ ਨਹੀਂ ਦਿੱਤਾ ਗਿਆ। ਤਾਂ ਉਦੋਂ ਦਾ ਜਿਹੜਾ ਇਹ ਕੇਸ ਆ ਇਹ ਪੈਂਡਿੰਗ ਆ। ਤਾਂ ਸਿੱਖਾਂ ਦਾ ਇਸ ਖਿੱਤੇ ਦੇ ਵਿੱਚ ਰਾਜ ਦਾ ਦਾਅਵਾ ਬਣਦਾ ਤੇ ਸਿੱਖਾਂ ਨੂੰ ਜਿਹੜਾ ਜੰਗ ਆ ਜਿਹੜੀ ਆ ਇਸ ਖਿੱਤੇ ਦੇ ਵਿੱਚ ਉਹਦਾ ਵਿਰੋਧ ਕਰਨਾ ਚਾਹੀਦਾ। ਤੇ ਨਾਲ ਪਰ ਮੁੱਖ ਦੀ ਗੱਲ ਇਹ ਵੀ ਇਕੱਲਾ ਵਿਰੋਧ ਕਰਿਆ ਇਹ ਜੰਗ ਰੁਕਣੀ ਨਹੀਂ। ਤਾਂ ਜੇ ਇਹ ਜੰਗ ਨਹੀਂ ਰੁਕਣੀ ਆ ਤਾਂ ਫਿਰ ਸਿੱਖ ਜਿਹੜੇ ਆ ਉਹਨਾਂ ਨੂੰ ਭਾਰਤ ਦੇ ਨਾਲ ਭਾਈਵਾਲ, ਜੋ ਭਾਰਤ ਕੋਸ਼ਿਸ਼ ਕਰ ਰਿਹਾ ਆਪਣੇ ਨਾਲ ਭਾਈਵਾਲ ਬਣਾਉਣ ਦੀ, ਉਹ ਨਹੀਂ ਬਣਨਾ ਚਾਹੀਦਾ। ਤੇ ਸਿੱਖਾਂ ਨੂੰ ਇਸ ਖਿੱਤੇ ਦੇ ਵਿੱਚ ਆਪਣੀ ਦਾਅਵੇਦਾਰੀ, ਆਪਣੇ ਰਾਜ ਦੇ ਦਾਅਵੇਦਾਰੀ ਜਿਹੜੀ ਆ ਉਹ ਇਸ ਜੰਗ ਦੇ ਸਮੇਂ ਉਹ ਜਿਹੜੀ ਆ ਉਹ ਦਾਅਵੇਦਾਰੀ ਪੇਸ਼ ਕਰਨੀ ਚਾਹੀਦੀ ਆ। ਉਹਦੇ ਲਈ ਡਾਇਸਪੋਰਾ ਦੁਨੀਆ ਦੇ ਵਿੱਚ ਰੀਚ ਆਊਟ ਡਾਇਸਪੋਰਾ ਨੂੰ ਕਰਨਾ ਚਾਹੀਦਾ ਆਰਗੇਨਾਈਜ਼ ਹੋ ਕੇ। ਤੇ ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਜਿਹੜਾ ਇੱਕ ਵਾਰ ਦਲੇਰੀ ਦੇ ਨਾਲ ਜਿਹੜੇ ਇਹੋ ਜਿਹੇ ਜਿਹੜੇ ਕਦਮ ਆ ਉਹ ਹੁਣ ਚੁੱਕਣੇ ਚਾਹੀਦੇ ਆ। ਤੇ ਇਸੇ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇਹ ਸਮਾਂ ਆ ਇਹ ਬੜਾ ਕ੍ਰਿਟੀਕਲ ਆ। ਹਾਲਾਤ ਇਹ ਆ ਵੀ ਅਸੀਂ ਤੁਹਾਡੇ ਤੱਕ ਜਾਣਕਾਰੀਆਂ ਦੇ ਸਕਦੇ ਆ ਤੇ ਤੁਹਾਨੂੰ ਮਤਲਬ ਇਸ ਸਮੇਂ ਜੰਗ ਦੇ ਫੈਸਲੇ ਜਿਹੜੇ ਆ ਉਹ ਅਸੀਂ ਮਤਲਬ ਫਿਲਹਾਲ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਕੋਈ ਵੀ ਬੰਦਾ ਨਹੀਂ ਪਾ ਸਕਦਾ, ਕਿਉਂਕਿ ਇਹ ਜਿਹੜੀ ਜੰਗ ਆ ਇਹ ਭਾਰਤ ਦੇ ਵੱਲੋਂ ਸ਼ੁਰੂ ਕੀਤੀ ਗਈ ਆ। ਸਾਡੇ ਸਾਰੇ ਦਰਸ਼ਕ ਜਾਣਦੇ ਆ ਕਿ ਕਿਵੇਂ ਕਿਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਨੇ ਮਤਲਬ ਸਾਰਾ ਜਿਹੜਾ ਪਹਿਲਗਾਮ ਦੀ ਘਟਨਾ ਸੀ ਉਹ ਤੋਂ ਬਾਅਦ ਇਹ ਦਾਅਵਾ ਕੀਤਾ ਕਿ ਜਿਹੜੀ ਜਾਂਚ ਆ ਕਿਸੇ ਇੰਟਰਨੈਸ਼ਨਲ ਏਜੰਸੀ ਤੋਂ ਕਰਾਈ ਜਾਵੇ, ਪਰ ਉਹ ਸਾਰੇ ਗੱਲ ਵੱਲ ਨੂੰ ਵਧਣ ਦੀ ਬਜਾਏ ਭਾਰਤ ਨੇ ਜਿਹੜਾ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ। ਤੇ ਹੁਣ ਪਾਕਿਸਤਾਨ ਇੱਕ ਸੋਵਰਨ ਕੰਟਰੀ ਆ ਤੇ ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ ਕਿ ਅਸੀਂ ਜਿਹੜਾ ਸਾਡੇ ਸਾਰੇ ਹਮਲੇ ਆ ਉਹ ਭਾਰਤ ਦੇ ਜਿਹੜੇ ਮਿਲਟਰੀ ਇਨਫਰਾਸਟਰਕਚਰ ਆ ਉਹਦੇ ਤੇ ਹੋਣਗੇ। ਤੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਆ ਉਹ ਇਹੀ ਆ ਕਿ ਜਿਹੜਾ ਪਾਕਿਸਤਾਨ ਨੇ ਜਿਹੜਾ ਜਵਾਬੀ ਕਾਰਵਾਈ ਸ਼ੁਰੂ ਕੀਤੀ ਆ ਉਹਦੇ 'ਚ ਜਿਹੜਾ ਨਿਸ਼ਾਨਾ ਆ ਉਹ ਨਿਸ਼ਾਨਾ ਜ਼ਿਆਦਾਤਰ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਮਿਲਟਰੀ ਬੇਸਿਸ ਨੂੰ। ਅਸੀਂ ਮਤਲਬ ਕਿਉਂਕਿ ਜਾਣਕਾਰੀਆਂ ਮੈਂ ਤੁਹਾਡੇ ਤੱਕ ਪਹਿਲਾਂ ਹੀ ਇਹ ਗੱਲ ਦੱਸੀ ਆ ਕਿ ਜਾਣਕਾਰੀਆਂ ਕਾਫੀ ਸੀਮਤ ਨੇ ਜਿਹੜੀਆਂ ਪਹੁੰਚ ਰਹੀਆਂ ਨੇ ਪੰਜਾਬ ਤੋਂ, ਪਰ ਇਹ ਜਿਹੜੀਆਂ ਘਟਨਾਵਾਂ ਆ ਹੋ ਸਕਦਾ ਕਿ ਹੁਣ ਫਲੇਅਰ ਅਪ ਹੋਰ ਹੋਣ ਤੇ ਜਿਹੜੀ ਹੋਰ ਵੀ ਜਿਹੜੀਆਂ ਸਾਨੂੰ ਮਾੜੀਆਂ ਖਬਰਾਂ ਨੇ ਉਹ ਪੰਜਾਬ ਤੋਂ ਸੁਣਨ ਨੂੰ ਮਿਲ ਸਕਦੀਆਂ। ਪਰ ਅਸੀਂ ਇਹ ਆਸ ਕਰਦੇ ਹਾਂ ਕਿ ਜਿਹੜੀ ਪਾਕਿਸਤਾਨ ਦੀ ਮਿਲਟਰੀ ਆ, ਪਾਕਿਸਤਾਨ ਦੀ ਆਰਮੀ ਆ, ਉਹ ਜ਼ਰੂਰ ਇਸ ਗੱਲ ਦਾ ਮਤਲਬ ਕਿਉਂਕਿ ਪਾਕਿਸਤਾਨ ਇੱਕ ਸੋਵਰਨ ਮੁਲਕ ਆ, ਪਾਕਿਸਤਾਨ ਦੇ ਕੋਲ ਇੱਕ ਡਿਫੈਂਸ ਆ। ਪਾਕਿਸਤਾਨ ਅੱਜ ਕੱਲ੍ਹ ਦਾ ਜਿਹੜਾ ਡਿਫੈਂਸ ਇਨਫਰਾਸਟਰਕਚਰ ਆ ਉਹ ਕਾਫੀ ਸਟੀਕ ਆ, ਪ੍ਰਸਾਈਜ਼ ਆ। ਤੇ ਜਿਹੜੀ ਸਿੱਖ ਆਬਾਦੀ ਆ ਖਾਸ ਤੌਰ ਤੇ ਜਾਂ ਸਿੱਖ ਧਾਰਮਿਕ ਸਥਾਨ ਨੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਜਿਹੜਾ ਆ ਉਹ ਬਚਾ ਰੱਖਿਆ ਜਾਵੇ। ਤੇ ਕਿਉਂਕਿ ਜਿਹੜੇ ਸਿੱਖ ਨੇ ਉਹ ਇਸ ਜੰਗ ਦਾ ਹਿੱਸਾ ਨਹੀਂ ਆ ਤੇ ਸਿੱਖ ਪਾਕਿਸਤਾਨ ਦੇ ਬਲਕਿ ਖੈਰ ਖਵਾਹ ਹੀ ਨੇ, ਚਾਹੇ ਉਹ ਕਿਉਂਕਿ ਵੱਡਾ ਜਿਹੜਾ ਸਿੱਖਾਂ ਦਾ ਇਤਿਹਾਸ ਆ, ਵੱਡਾ ਸਿੱਖਾਂ ਦੇ ਸਥਾਨ ਨੇ ਉਹ ਇਸ ਸਮੇਂ ਪਾਕਿਸਤਾਨ ਦੇ ਵਿੱਚ ਆ। ਤੇ ਜਿਸ ਤਰੀਕੇ ਦੀ ਮਾਰ ਸਿੱਖਾਂ ਨੂੰ ਭਾਰਤ ਨੇ ਮਾਰੀ ਆ ਉਦਾਂ ਦੀ ਮਾਰ ਸਿੱਖਾਂ ਨੂੰ ਪਾਕਿਸਤਾਨ ਤੋਂ ਨਹੀਂ ਵੱਜੀ ਆ। ਤੇ ਇਸ ਕਰਕੇ ਉਹ ਜਿਹੜੀਆਂ ਜਿਹੜੀ ਨਫ਼ਰਤੀ ਸਿਆਸਤ ਬਾਕੀ ਦੇ ਸਾਰੇ ਭਾਰਤ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਆ, ਉਹ ਜਿਹੜਾ ਮਾਹੌਲ ਆ ਉਹ ਪੰਜਾਬ ਦੇ ਵਿੱਚ ਨਹੀਂ ਆ। ਇਸ ਤੋਂ ਇਲਾਵਾ ਜਿਹੜੀਆਂ ਹੋਰ ਘਟਨਾਵਾਂ ਕੁਛ ਵਾਪਰ ਰਹੀਆਂ ਨੇ ਉਹਦੇ ਤੇ ਵੀ ਅਸੀਂ ਜ਼ਰੂਰ ਗੱਲ ਕਰ ਲਈਏ। ਖਾਸ ਤੌਰ ਤੇ
ਇੱਕ ਜਿਹੜਾ ਮਤਲਬ ਜਿਹੜੀ ਰਿਪੋਰਟ ਆ ਹੁਣੇ ਸਾਹਮਣੇ ਆਈ ਹੈ ਕਿ ਇੰਡੀਆ ਨੇ ਜਿਹੜਾ ਕਰਾਚੀ ਨੂੰ ਵੀ ਇੰਡੀਆ ਜਿਹੜਾ ਆ ਉਹ ਟਾਰਗੇਟ ਬਣਾ ਸਕਦਾ ਹੈ, ਕਿਉਂਕਿ ਕਰਾਚੀ ਜਿਹੜੀ ਆ ਉਹ ਪਾਕਿਸਤਾਨ ਦੀ ਇਕਨੋਮਿਕਲ ਕੈਪੀਟਲ ਆ ਤੇ ਪਾਕਿਸਤਾਨ ਦਾ ਲਗਭਗ ਤੁਸੀਂ ਕਹਿ ਲਓ ਕਿ ਵੱਡਾ ਹਿੱਸਾ ਵਪਾਰ ਦਾ ਮਤਲਬ 60% ਤੋਂ ਵੱਧ ਜਿਹੜਾ ਹਿੱਸਾ ਵਪਾਰ ਦਾ ਆ ਉਹ ਕਰਾਚੀ ਬੰਦਰਗਾਹ ਤੋਂ ਹੀ ਹੁੰਦਾ ਆ, ਕਰਾਚੀ ਤੋਂ ਹੀ ਹੁੰਦਾ ਆ। ਤਾਂ ਹੁਣ ਟੈਲੀਗ੍ਰਾਫ ਜਿਹੜਾ UK ਦਾ ਨਿਊਜ਼ਪੇਪਰ ਆ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰਤ ਨੇ ਜਿਹੜੇ ਆਪਣੇ ਵਾਰਸ਼ਿਪ ਆ ਉਹ ਮੂਵ ਕੀਤੇ ਆ ਪਾਕਿਸਤਾਨ ਦੇ ਨੇੜਲੇ ਇਲਾਕਿਆਂ 'ਚ ਕਿ ਜਿੱਥੋਂ ਜਿਹੜਾ ਕਰਾਚੀ ਆ ਉਹ ਉਹਨਾਂ ਦੀ ਮਾਰਚ ਆਉਂਦਾ ਹੋਵੇ। ਤਾਂ ਜਿਹੜੀ ਇਹ ਮੂਵਮੈਂਟ ਆ ਇਹ ਵੀ ਬੜੀ ਇੱਕ ਇੰਟਰਸਟਿੰਗ ਆ, ਕਿਉਂਕਿ ਮੈਂ ਜ਼ਰੂਰ ਤੁਹਾਡੇ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਿਲਟਰੀ ਸਟਰੈਂਥ ਦੀ ਗੱਲ ਕਰਦੇ ਆ ਭਾਰਤ ਤੇ ਪਾਕਿਸਤਾਨ ਦੀ, ਤਾਂ ਉਹਦੇ ਕੁਝ ਅੰਕੜੇ ਆ ਜਿਹੜੇ ਉਹ ਜਿਹਦੇ 'ਚ ਨਿਊਕਲੀਅਰ ਹਥਿਆਰਾਂ ਦੀ ਗੱਲ ਆ ਤਾਂ 172 ਜਿਹੜੇ ਨਿਊਕਲੀਅਰ ਵਾਰਹੈਡਸ ਨੇ ਉਹ ਭਾਰਤ ਕੋਲ ਨੇ ਤੇ 170 ਜਿਹੜੇ ਆ ਉਹ ਪਾਕਿਸਤਾਨ ਕੋਲ ਆ। ਤਾਂ ਇਹਦੇ 'ਚ ਕੋਈ ਬਹੁਤਾ ਫਰਕ ਨਹੀਂ ਆ। ਤੇ ਜਿੱਥੇ ਟਰੂਪਸ ਦੀ ਗੱਲ ਕਰੀਏ, ਜਿਹੜੀ ਫੌਜ ਦੀ ਗੱਲ ਕਰੀਏ ਜਵਾਨਾਂ ਦੀ, ਤਾਂ ਉਹਦੇ 'ਚ 14,70,000 ਦਾ ਅੰਕੜਾ ਭਾਰਤ ਦਾ ਜਿਹੜਾ ਆ ਉਹ ਦੱਸਿਆ ਜਾਂਦਾ ਆ ਤੇ 6,60,000 ਜਿਹੜਾ ਅੰਕੜਾ ਆ ਉਹ ਪਾਕਿਸਤਾਨ ਦਾ ਆ। ਤੇ ਇਸ ਤੋਂ ਇਲਾਵਾ ਜਿਹੜੇ ਟੈਂਕਾਂ ਦੀ ਗਿਣਤੀ ਆ ਉਹਦੇ 'ਚ 3,740 ਟੈਂਕ ਨੇ ਉਹ ਭਾਰਤ ਦੇ ਨੇ ਤੇ 2,537 ਟੈਂਕ ਪਾਕਿਸਤਾਨ ਕੋਲ ਆ। ਤੇ ਵਾਰਸ਼ਿਪਸ ਜਿਹੜੀਆਂ ਆ ਜਿਹੜਾ ਨੇਵੀ ਦੀ ਗੱਲ ਆ ਉੱਥੇ ਭਾਰਤ ਕੋਲ 29 ਆ ਤੇ ਪਾਕਿਸਤਾਨ ਕੋਲ 10 ਆ। ਤਾਂ ਇਹ ਜ਼ਰੂਰ ਇੱਕ ਇਹੋ ਜਿਹਾ ਪੱਖ ਹੈਗਾ ਆ ਵੀ ਜਿਹਦੇ ਤੇ ਜਿਹੜੇ ਡਿਫੈਂਸ ਐਨਾਲਿਸਟ ਆ ਉਹ ਕਹਿੰਦੇ ਆ ਕਿ ਪਾਕਿਸਤਾਨ ਜਿਹੜਾ ਆ ਉਹ ਕਮਜ਼ੋਰ ਨਜ਼ਰ ਆਉਂਦਾ ਆ। ਤੇ ਇਸ ਤੋਂ ਇਲਾਵਾ ਫਾਈਟਰ ਜੈਟਸ ਦੀ ਗੱਲ ਕਰੀਏ ਤਾਂ 730 ਭਾਰਤ ਕੋਲ ਆ ਤੇ ਪਾਕਿਸਤਾਨ ਕੋਲ 452 ਆ। ਪਰ ਇਹ ਗਿਣਤੀ ਜਿਹੜੀ ਆ ਮਾਇਨੇ ਨਹੀਂ ਰੱਖਦੀ, ਕਿਉਂਕਿ ਦੋ ਜਿਹੜੇ ਲੇਟੈਸਟ ਟਕਰਾਅ ਹੋਏ ਆ ਉਹਨਾਂ ਦੇ ਵਿੱਚ ਭਾਰਤ ਦੇ ਜਹਾਜ਼ ਜਿਹੜੇ ਆ ਉਹਨਾਂ ਨੂੰ ਪਾਕਿਸਤਾਨ ਨੇ ਸੁੱਟਿਆ। 2019 ਦੇ ਵਿੱਚ ਅਭਿਨੰਦਨ ਜਦੋਂ ਫੜਿਆ ਸੀ ਸੁੱਟ ਕੇ ਜਹਾਜ਼, ਤਾਂ ਉਦੋਂ ਅਮਰੀਕਾ ਦਾ ਬਣਿਆ ਜਿਹੜਾ F-16 ਆ ਉਹਦੇ ਨਾਲ ਜਿਹੜਾ ਭਾਰਤ ਦਾ ਜਹਾਜ਼ ਆ ਉਹ ਸੁੱਟਿਆ ਗਿਆ ਸੀ। ਤਾਂ ਇਸ ਵਾਰ ਜਿਹੜਾ ਚਾਈਨਾ ਦਾ ਬਣਿਆ ਜਹਾਜ਼ ਆ ਉਹਦੇ ਨਾਲ ਜਿਹੜਾ ਰਫੇਲ ਆ ਭਾਰਤ ਦੇ ਉਹ ਵੀ ਸੁੱਟ ਲਏ ਗਏ ਆ। ਤਾਂ ਜਿਹੜੇ ਇਹ ਅੰਕੜਾ ਇਹਦੇ 'ਚ ਜਿਹੜੀ 에ਅਰ ਫੋਰਸ ਦੇ ਮਾਮਲੇ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਸਟਰੈਂਥ ਆ ਉਹ ਜ਼ਿਆਦਾ ਮੰਨੀ ਜਾ ਰਹੀ ਆ। ਤੇ ਡਿਫੈਂਸ ਸਪੈਂਡਿੰਗ ਦੀ ਗੱਲ ਕਰੀਏ ਤਾਂ 86.1 ਬਿਲੀਅਨ ਡਾਲਰ ਦਾ ਜਿਹੜਾ ਬਜਟ ਆ ਉਹ ਭਾਰਤ ਦਾ ਆ ਤੇ 10.2 ਬਿਲੀਅਨ ਡਾਲਰ ਦਾ ਬਜਟ ਪਾਕਿਸਤਾਨ ਦਾ ਆ। ਪਰ ਇਹ ਜਿਹੜੇ ਅੰਕੜੇ ਆ ਉਹਦੇ 'ਚ ਜੇ ਅਸੀਂ ਮੋਟੀ ਗੱਲ ਕਹਿੰਦੇ ਵੀ ਠੇਠ ਪੰਜਾਬੀ 'ਚ ਗੱਲ ਕਰਨੀ ਹੋਵੇ ਤਾਂ ਉਹਦੇ 'ਚ ਇਹ ਆ ਕਿ ਜਿਹੜੀ ਨੇਵੀ ਆ ਉਹਦੇ 'ਚ ਭਾਰਤ ਦਾ ਬੜਾ ਭਾਰੀ ਆ ਤੇ ਜਿਹੜੀ 에ਅਰ ਫੋਰਸ ਆ ਉਹ ਪਾਕਿਸਤਾਨ ਨੇ ਆਪਣੀ ਸਟਰੈਂਥ ਦੁਨੀਆ ਦੇ ਸਾਹਮਣੇ ਦਿਖਾਈ ਦਿੱਤੀ ਆ ਤੇ ਉਹਦੇ 'ਚ ਪਾਕਿਸਤਾਨ ਨੂੰ ਤਕੜਾ ਮੰਨਿਆ ਜਾ ਰਿਹਾ। ਤੇ ਜਿਹੜੀ ਗਰਾਊਂਡ ਫੋਰਸ ਆ ਉਹਦੇ ਵਿੱਚ ਵੀ ਕਿਉਂਕਿ ਜਿਹੜਾ ਪਾਕਿਸਤਾਨ ਵਾਲੇ ਪਾਸੇ ਜਿਹੜੀਆਂ ਲੜਨ ਵਾਲੀਆਂ ਕੌਮਾਂ ਆ ਉਹਨਾਂ ਦੀ ਗਿਣਤੀ ਵਧੇਰੇ ਆ ਤੇ ਉਹ ਇਸ ਕਰਕੇ ਜਿਹੜਾ ਮਤਲਬ ਇਹ ਮੰਨਿਆ ਜਾ ਰਿਹਾ ਕਿ ਭਾਰਤ ਦਾ ਭਾਵੇਂ ਅੰਕੜਾ ਵੱਧਦਾ ਪਰ ਉਹ ਗਿਣਤੀ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ, ਕਿਉਂਕਿ ਜਿਹੜੀ ਭਾਰਤ ਦੇ ਖਿੱਤੇ ਦੇ ਵਿੱਚ ਬਹੁਤੀ ਆਬਾਦੀ ਆ ਉਹ ਜੰਗਜੂ ਨਹੀਂ ਉਹਨੂੰ ਮੰਨਿਆ ਜਾਂਦਾ। ਤੇ ਇਸ ਕਰਕੇ ਜਿਹੜਾ ਗਰਾਊਂਡ ਦੇ ਉੱਤੇ ਵੀ ਜਿਹੜੀਆਂ ਫੋਰਸਿਸ ਆ ਉੱਥੇ ਵੀ ਜੇ ਭਾਰਤ ਕੋਲ ਗਿਣਤੀ ਵੱਧਦਾ ਤਾਂ ਇੱਧਰ ਜਿਹੜਾ ਜੰਗਜੂ ਜਿਹੜਾ ਜੈਨੇਟਿਕਲੀ ਜਿਹੜਾ ਜੰਗਜੂ ਪੱਖ ਆ ਉਹ ਭਾਰੂ ਆ ਪਾਕਿਸਤਾਨ ਵਾਲੇ ਪਾਸੇ, ਤਾਂ ਉਹਨੂੰ ਇੱਕ ਬਰਾਬਰ ਦੀ ਤਾਕਤ ਜਿਹੜਾ ਆ ਉਹ ਮੰਨਿਆ ਜਾ ਰਿਹਾ। ਤਾਂ ਜੇ ਇਹਨਾਂ ਦੋਵਾਂ ਮੁਲਕਾਂ ਦੇ ਦਰਮਿਆਨ ਟਕਰਾਅ ਮਤਲਬ ਅੱਗੇ ਵੱਧਦਾ ਆ ਤਾਂ ਇਹ ਟਕਰਾਅ ਮਤਲਬ ਇੱਕ ਦੁਨੀਆ ਦਾ ਇੱਕ ਬਹੁਤ ਖਤਰਨਾਕ ਟਕਰਾਅ ਜਿਹੜਾ ਆ ਹੋ ਸਕਦਾ। ਤੇ ਜਿਹਦੇ ਅਸੀਂ ਦੇਖ ਵੀ ਰਹੇ ਹਾਂ ਵੀ ਇਸ ਟਾਈਮ ਸਾਰੀ ਦੁਨੀਆ ਵੀ ਇਹੀ ਗੱਲ ਕਹਿ ਰਹੀ ਆ ਕਿ ਜੇ ਟਕਰਾਅ ਵੱਡੀ ਜੰਗ ਦੇ ਵਿੱਚ ਬਦਲਦਾ ਤਾਂ ਇਹ ਜੰਗ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰੇਗੀ। ਤੇ ਇਹ ਜਿਹੜੇ ਅੰਕੜੇ ਆ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ। ਤੇ ਹੋਰ ਜੇ ਕੋਈ ਲੇਟੈਸਟ ਅਪਡੇਟ ਸਾਡੇ ਕੋਲ ਮਤਲਬ ਜਿਹੜੀ ਲੇਟੈਸਟ ਅਪਡੇਟ ਹੁਣ ਆ ਰਹੀ ਆ ਕਿ ਭਾਰਤ ਜਿਹੜੀ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਸੀ, ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ, ਉਹ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੈਂਸਲ ਕਰ ਦਿੱਤੀ ਗਈ ਆ। ਹੁਣ ਉਹਦੇ ਪਿੱਛੇ ਕੀ ਕਾਰਨ ਨੇ, ਕਿਉਂ ਕੈਂਸਲ ਕੀਤੀ ਗਈ ਆ, ਇਹ ਕੋਈ ਜਾਣਕਾਰੀ ਜਿਹੜੀ ਆ ਹਜੇ ਨਹੀਂ ਮਿਲ ਰਹੀ ਆ। ਪਰ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਕੈਂਸਲ ਕਰ ਦਿੱਤੀ ਗਈ ਆ ਜਿਹੜੀ ਭਾਰਤ ਵੱਲੋਂ ਕੀਤੀ ਜਾਣੀ ਸੀ। ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਐਲਾਨ ਕਰਕੇ ਜਿਹੜਾ ਅਟੈਕ ਆ ਉਹ ਭਾਰਤ ਦੇ 에ਅਰ ਫੋਰਸ ਬੇਸਿਸ ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤ ਨੇ ਜਿਹੜਾ ਪਾਕਿਸਤਾਨ ਦੇ 에ਅਰ ਫੋਰਸ ਬੇਸਿਸ ਤੇ ਜਿਹੜਾ ਆ ਉਹ ਅਟੈਕ ਕੀਤਾ ਸੀ ਤਿੰਨਾਂ ਦੇ ਉੱਤੇ। ਤੇ ਹੋਰ ਜਿਹੜੀਆਂ ਜਾਣਕਾਰੀਆਂ ਆ ਉਹ ਹਰੇ ਫਿਲਹਾਲ ਇੰਨੀ ਜਾਣਕਾਰੀ ਹੀ ਸਾਹਮਣੇ ਆ ਰਹੀ ਆ ਕਿ ਜਿਹੜੀ ਰਿਟੈਲੀਏਸ਼ਨ ਆ ਉਹ ਪਾਕਿਸਤਾਨ ਵੱਲੋਂ ਜਿਹੜਾ ਪਾਕਿਸਤਾਨ ਦੀ ਸਟੇਟਮੈਂਟ ਆ ਉਹ ਬੜੀ ਅਹਿਮ ਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੀ ਰਿਟੈਲੀਏਸ਼ਨ ਆ ਅਸੀਂ ਇਹਨੂੰ ਸਿਰਫ ਹਜੇ ਇਹ ਬਿਗਨਿੰਗ ਆ ਤੇ ਉਹ ਹੁਣ ਕਲਮੀਨੇਸ਼ਨ ਉਹਦੀ ਕਿਵੇਂ ਹੁੰਦੀ ਆ ਇਹ ਦੇਖਣ ਵਾਲੀ ਗੱਲ ਆ।
ਪਰ ਪਾਕਿਸਤਾਨ ਨੇ ਜਿਹੜਾ ਐਲਾਨੀਆ ਤੌਰ ਤੇ ਭਾਰਤ ਦੇ ਉੱਤੇ ਜਿਹੜਾ ਹਮਲਾ ਆ ਉਹ ਸ਼ੁਰੂ ਕਰਤਾ। ਤੇ ਹੁਣ ਜਿਹੜੀਆਂ ਫਿਲਹਾਲ ਇੰਨੀਆਂ ਹੀ ਜਾਣਕਾਰੀਆਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤੇ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਮੈਸੇਜ ਆ ਜੋ ਸਿੱਖ ਪੋਪੂਲੇਸ਼ਨ ਦੇ ਹਵਾਲੇ ਦੇ ਨਾਲ ਅਸੀਂ ਸਾਂਝਾ ਕੀਤਾ ਆ, ਤਾਂ ਉਹ ਜ਼ਰੂਰ ਆਸ ਕਰਾਂਗੇ ਕਿ ਤੁਸੀਂ ਉਸ ਗੱਲ ਵੱਲ ਧਿਆਨ ਦਿਓਗੇ ਜਿਹੜੇ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਨੇ, ਕਿ ਸਿੱਖਾਂ ਦੇ ਲਈ ਇਸ ਸਮੇਂ ਜਿਹੜਾ ਆ ਉਹ ਇੱਕੋ ਇੱਕ ਜਿਹੜਾ ਰਾਹ ਆ ਇਸ ਜੰਗ ਦੇ ਵਿੱਚ ਉਹ ਆ ਕਿ ਆਪਣੇ ਲੋਕਾਂ ਨੂੰ ਦੀ ਸੇਫਟੀ, ਉਹਨਾਂ ਨੂੰ ਸਿਕਿਉਰ ਕਰਨਾ, ਆਪਣੇ ਪਿੰਡਾਂ ਨੂੰ ਸਿਕਿਉਰ ਕਰਨਾ, ਆਪਣੇ ਖਿੱਤੇ ਨੂੰ ਸਿਕਿਉਰ ਕਰਨਾ, ਤੇ ਜਿੰਨਾ ਕੀਤਾ ਜਾ ਸਕਦਾ। ਤੇ ਦੂਜਾ ਆਪਣੀ ਪਾਤਸ਼ਾਹੀ ਦਾਅਵੇ ਨੂੰ ਉਸ ਧਰਤੀ ਦੇ ਉੱਤੇ ਸਥਾਪਿਤ ਕਰਨਾ ਤੇ ਉਹਦਾ ਜਿਹੜਾ ਦਾਅਵਾ ਆ ਉਹ ਦੁਨੀਆ ਦੇ ਅੱਗੇ ਰੱਖਣਾ। ਇਸ ਸਮੇਂ ਮਤਲਬ ਇਹ ਕੋਈ ਇਹੋ ਜਿਹਾ ਸਮਾਂ ਨਹੀਂ ਕਿ ਦੋ ਜਿਹੜੇ ਧਿਰਾਂ ਨੇ ਉਹ ਲੜ ਰਹੀਆਂ ਤੇ ਤੁਸੀਂ ਸਾਈਡ ਤੇ ਬਹਿ ਕੇ ਦੇਖੀ ਜਾਓ, ਕਿਉਂਕਿ ਇਹ ਜੰਗ ਤੁਹਾਡੇ ਖਿੱਤੇ ਤੋਂ ਬਾਹਰ ਨਹੀਂ ਹੋ ਰਹੀ, ਤੁਸੀਂ ਸਾਈਡ ਤੇ ਬੈਠ ਕੇ ਨਹੀਂ ਦੇਖ ਸਕਦੇ। ਤਾਂ ਤੁਹਾਨੂੰ ਜਿਹੜੇ ਐਕਸ਼ਨ ਆ, ਜਿਹੜੇ ਅਮਲ ਆ ਉਹ ਕਰਨੇ ਪੈਣੇ ਆ। ਉਹਦੇ 'ਚ ਜ਼ਰੂਰ ਆ ਕਿ ਰਿਸਕ ਵੀ ਜ਼ਰੂਰ ਹੁੰਦੇ ਆ, ਪਰ ਜੇ ਮਤਲਬ ਕੋਈ ਸਮਾਂ ਹੀ ਹੁੰਦਾ ਆ ਵੀ ਉਹ ਸਮਾਂ ਜਦੋਂ ਲੰਘ ਜਾਂਦਾ ਆ ਫਿਰ ਉਹ ਤੋਂ ਬਾਅਦ ਪਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤਾਂ ਇਸ ਕਰਕੇ ਜਿਹੜੇ ਸਿੱਖ ਆਰਗੇਨਾਈਜੇਸ਼ਨਸ ਨੇ, ਸਿੱਖ ਲੀਡਰਸ਼ਿਪ ਆ, ਉਹ ਜ਼ਰੂਰ ਸਿੱਖ ਤੋਂ ਤਵੱਕੋ ਕਰ ਰਹੇ ਆ ਕਿ ਉਹ ਹੁਣ ਆਪਣੀ ਜ਼ਿੰਮੇਵਾਰੀ ਸਾਂਭੇ। ਤੇ ਜਿਹੜੇ ਕੁਛ ਐਕਸ਼ਨ ਨੇ ਡਾਇਸਪੋਰਾ ਦੇ ਹਵਾਲੇ ਨਾਲ ਵੀ ਤੇ ਪੰਜਾਬ ਦੀ ਲੀਡਰਸ਼ਿਪ ਦੇ ਹਵਾਲੇ ਨਾਲ ਵੀ ਉਹ ਜਿਹੜੇ ਆ ਅੱਗੇ ਲਿਆਂਦੇ ਜਾਣ, ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ। ਤੇ ਜਿਹੜੀ ਇੱਕ ਨੀਤੀ ਆ ਉਹ ਜ਼ਰੂਰ ਸਿੱਖ ਲੀਡਰਸ਼ਿਪ ਨੂੰ ਬਣਾ ਲੈਣੀ ਚਾਹੀਦੀ ਆ ਕਿ ਇਹ ਸਾਰੀ ਜੰਗ ਦੇ ਵਿੱਚ ਸਿੱਖ ਲੀਡਰਸ਼ਿਪ ਦਾ ਜਿਹੜਾ ਨੈਰੇਟਿਵ ਆ ਸਿੱਖ ਆਈਡੀਏ ਦਾ, ਸਿੱਖ ਰਾਜ ਦੇ ਆਈਡੀਏ ਦਾ, ਉਹ ਕੀ ਹੋਣਾ ਚਾਹੀਦਾ। ਤੇ ਮੋਟੀ ਜੀ ਗੱਲ, ਜੇ ਕੋਈ ਜਿਹੜੀ ਲੀਡਰਸ਼ਿਪ ਸਿੱਖਾਂ ਨੂੰ ਇਸ ਜੰਗ ਦੇ ਵਿੱਚ ਭਾਰਤ ਦੇ ਨਾਲ ਨੱਥੀ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਤਾਂ ਉਹਦੇ ਲਈ ਸਪਸ਼ਟ ਨਾ ਹੋਣੀ ਚਾਹੀਦੀ ਆ, ਕਿਉਂਕਿ ਜੇ ਭਾਰਤ ਇਹ ਗੱਲ ਕਹੇ ਕਿ ਸਿੱਖ ਮਤਲਬ ਜੇ ਕਿਸੇ ਸਿੱਖ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਤੁਸੀਂ ਤੁਹਾਡੀ ਜਿਹੜੀ ਆਬਾਦੀ ਆ ਉਹਦਾ ਇੱਕ ਵੱਡਾ ਹਿੱਸਾ ਸਾਡੀ ਫੌਜ 'ਚ ਆ, ਤਾਂ ਉਹਨਾਂ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਕਿ ਸ਼ਵੇਕ ਸਿੰਘ ਵੀ ਕਦੇ ਤੁਹਾਡੀ ਫੌਜ 'ਚ ਸੀ। ਹੋ ਸਕਦਾ ਕਿ ਜਿਹੜੇ ਦੁਨੀਆ ਦੇ ਵਿੱਚ ਇਕੱਲਾ ਤੁਹਾਡਾ ਹੀ ਮੁਲਕ ਨਹੀਂ, ਦੁਨੀਆ ਦੇ ਵਿੱਚ ਬੜੇ ਮੁਲਕ ਹੈ ਜਿੱਥੇ ਫੌਜਾਂ ਦੇ ਵਿੱਚ ਬਗਾਵਤ ਹੁੰਦੀ ਆ, ਤੇ ਸਿੱਖ ਭਾਵੇਂ ਉਹ ਫੌਜੀ ਆ ਭਾਵੇਂ ਉਹ ਆਮ ਸਿੱਖ ਆ, ਕੋਈ ਵੀ ਜਿਹੜਾ ਆ ਮੋਦੀ ਦੀ ਲੀਡਰਸ਼ਿਪ ਜਾਂ ਇੰਡੀਆ ਦੀ ਇਸ ਟਾਈਮ ਦੀ ਲੀਡਰਸ਼ਿਪ ਜਾਂ ਇੰਡੀਆ ਦਾ ਸਾਰਾ ਜਿਹੜਾ ਸਿੱਖਾਂ ਦੇ ਨਾਲ ਵਿਹਾਰ ਰਿਹਾ ਆ ਉਹ ਤੋਂ ਖੁਸ਼ ਨਹੀਂ ਆ। ਤੇ ਸਿੱਖਾਂ ਦੇ ਅੰਦਰ ਐਸਪੀਰੇਸ਼ਨ ਆ ਆਪਣੇ ਕੌਮੀ ਘਰ ਦੀ, ਤਾਂ ਇਸ ਕਰਕੇ ਇਹ ਕੋਈ ਤਰਕ ਨਹੀਂ ਬਣਦਾ ਕਿ ਸਿੱਖ ਫੌਜੀ ਭਾਰਤ ਦੀ ਫੌਜ 'ਚ ਆ ਤਾਂ ਇਸ ਕਰਕੇ ਸਿੱਖਾਂ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਆ, ਜਾਂ ਸਿੱਖ ਵੀ ਭਾਰਤ ਮਾਤਾ ਜਿੰਦਾਬਾਦ ਦੇ ਨਾਅਰੇ ਲਾਈ ਜਾਣ। ਮੈਂ ਤੁਹਾਨੂੰ ਦੱਸਦਾ ਕਿ ਜਦੋਂ ਕਹਿੰਦੇ ਆ ਕਿ ਸਿੱਖ 84 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਜਾ ਰਹੇ ਸੀ, ਤਾਂ ਉੱਥੇ ਜਦੋਂ ਨੱਚਦੇ ਸੀ ਗਲ 'ਚ ਟਾਇਰ ਪਾ ਕੇ ਤਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਸੀ। ਤੇ ਇਹੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਉਦੋਂ ਲਾਏ ਗਏ ਸੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਫੌਜੀ ਬੂਟਾਂ ਦੇ ਸਮੇਤ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਬੜੇ ਸੀ। ਤੇ ਪਿਛਲੇ ਜਿਹੜੇ ਸਾਲਾਂ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ, ਮਤਲਬ ਉਹ ਸਾਰਾ ਕੁਝ ਜਿਹੜਾ ਆ ਉਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਸਿੱਖਾਂ ਨੂੰ। ਤੇ ਸਿੱਖਾਂ ਨੂੰ ਇਹ ਸਪਸ਼ਟ ਆ ਕਿ ਸਿੱਖ ਭਾਰਤ ਦੇ ਮਤਲਬ ਕੋਈ ਭਾਰਤ ਦੀ ਢਾਲ ਨਹੀਂ ਜਾਂ ਭਾਰਤ ਦੇ ਲਈ ਵਰਤਣ ਵਾਲਾ ਸਮਾਨ ਨਹੀਂ ਆ। ਸਿੱਖ ਇਸ ਖਿੱਤੇ ਦੇ ਵਿੱਚ ਰਾਜ ਦੇ ਦਾਅਵੇਦਾਰ ਆ, ਤੇ ਭਾਰਤ ਨੇ ਜੋ ਸਿੱਖਾਂ ਦੇ ਨਾਲ ਕੀਤਾ ਉਹ ਭਾਰਤ ਨੂੰ ਵੀ ਚੰਗੀ ਤਰ੍ਹਾਂ ਪਤਾ। ਤੇ ਕਿਸੇ ਵੀ ਸਿੱਖ ਨੂੰ ਇਸ ਗੱਲ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਭਾਰਤ ਦੇ ਮੂੰਹ ਤੇ ਇਹ ਗੱਲ ਕਹਿ ਸਕੇ ਕਿ ਤੁਸੀਂ ਸਾਡੇ ਤੇ ਜ਼ੁਲਮ ਕੀਤਾ ਹੈ, ਤੁਸੀਂ ਸਾਡਾ ਕਤਲੇਆਮ ਕੀਤਾ ਹੈ ਤੇ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੇ। ਤੇ ਮਤਲਬ ਇੰਨਾ ਕੁਛ ਹੋਣ ਤੋਂ ਬਾਅਦ ਜਿਹੜਾ ਬੰਦਾ ਮਤਲਬ ਉਹ ਫੇਰ ਵੀ ਆਪਣੇ ਕਾਤਲ ਦੇ ਨਾਲ ਆਪਣੀਆਂ ਧੀਆਂ ਭੈਣਾਂ ਨੂੰ ਬੇਪਤ ਕਰਨ ਵਾਲਿਆਂ ਦੇ ਨਾਲ ਰਹਿਣ ਲਈ ਰਾਜੀ ਹੋਵੇ, ਤਾਂ ਉਹਦੇ ਨਾਲ ਉਹ ਨਖਿੱਧ ਬੰਦਾ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ। ਤੇ ਜਿਹੜੇ ਸਿੱਖ ਹਜੇ ਵੀ ਭਾਰਤ ਮਾਤਾ ਦੀ ਜੈ ਕਰਦੇ ਫਿਰਦੇ ਆ ਉਹ ਸਿੱਖ ਨਹੀਂ ਆ, ਉਹ ਕੇਸਾਧਾਰੀ ਹਿੰਦੂ ਨੇ ਜਿਨ੍ਹਾਂ ਬਾਰੇ ਭਾਰਤੀ ਸੰਵਿਧਾਨ ਦੇ ਵਿੱਚ ਗੱਲ ਕੀਤੀ ਗਈ ਆ। ਤੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਲਗਾਤਾਰ ਜਿਹੜਾ ਆਪਣਾ ਆਜ਼ਾਦ ਰਾਜ ਹੈ, ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਹੈ, ਉਹਦੇ ਲਈ ਸੰਘਰਸ਼ ਕਰ ਰਹੇ ਆ। ਤਾਂ ਇਸ ਸਮੇਂ ਸਿੱਖਾਂ ਨੂੰ ਇਸ ਜੰਗ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆ ਭਾਰਤ ਵਾਲੇ ਪਾਸੇ ਤੋਂ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਕੌਮਾਂਤਰੀ ਪੱਧਰ ਤੇ ਵੀ ਤੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਜਿੰਨਾ ਵੱਧ ਤੋਂ ਵੱਧ ਆਪਣੇ ਜਿਹੜੇ ਧਾਰਮਿਕ ਸਥਾਨ ਨੇ, ਚਾਹੇ ਉਹ ਲਹਿੰਦੇ ਪੰਜਾਬ 'ਚ ਚਾਹੇ ਉਹ ਚੜ੍ਹਦੇ ਪੰਜਾਬ 'ਚ, ਤੇ ਜਿੰਨੀ ਆਪਣੀ ਆਬਾਦੀ ਆ ਆਪਣੇ ਪਿੰਡ ਨੇ ਉਹਨਾਂ ਨੂੰ ਇਸ ਜੰਗ ਤੋਂ ਬਾਹਰ ਰੱਖਿਆ ਜਾਵੇ। ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਤੇ ਕੋਈ ਹੋਰ ਜਿਹੜੀਆਂ ਲੇਟੈਸਟ ਅਪਡੇਟਸ ਹੋਣਗੀਆਂ ਉਹ TV 84 ਦੇ ਉੱਤੇ ਵੀਡੀਓਜ਼ ਦੇ ਰਾਹੀਂ, ਖਬਰਾਂ ਦੇ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਹਾਂਗੇ। ਸੋ ਸਾਡੇ ਨਾਲ ਜੁੜਨ ਦੇ ਲਈ, ਸਾਡੀਆਂ ਵੀਡੀਓਜ਼ ਦੇਖਣ ਲਈ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।